ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਲੈਂਦੇ ਹਾਂ ਮਿੰਟੂ ਜੀ ਨੂੰ ਨਾਲ ਤੇ ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਭ ਤੋਂ ਪਹਿਲਾਂ ਕਰਦੇ ਹਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਲੈਣਾ ਚਾਹੁੰਦੇ ਹੋ। ਕ੍ਰਿਸ਼ਨ ਧਨੁਤਾ, ਯੂਬਾ ਸਿਟੀ, ਬਲਜਿੰਦਰ ਸਿੰਘ, ਨਿੱਜਰ, ਵੁੱਡਲੈਂਡ। ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਨਵੇਂ ਪੁਰਾਣੇ ਟਾਇਰ ਵੀ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ 20927700113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ। ਤੇ ਹੁਣ ਰੁੱਖ ਖਬਰਾਂ ਦਾ ਕਰ ਲੈਂਦੇ ਆ। ਸੋ ਸਭ ਤੋਂ ਪਹਿਲਾਂ ਤਾਂ ਮਿੰਟੂ ਜੀ ਪਾਇਓ ਚਾਨਣਾ ਕਿ ਕੱਲ ਮੌਕ ਡਰਿਲ ਹੋਣੀ ਹੈ। ਇਹ ਮੌਕ ਡਰਿਲ ਜਿਹੜੀ ਹੈ ਇਸ ਨੂੰ ਲੈ ਕੇ ਬਹੁਤ ਸਾਰੇ ਲੋਕ ਇੱਕ ਦੂਸਰੇ ਤੋਂ ਸਵਾਲ ਕਰ ਰਹੇ ਨੇ ਕਿ ਕਿੱਥੇ ਸਿੱਖਣ ਜਾਣਾ ਹੈ, ਕਿ ਕੋਈ ਘਰੇ ਦੱਸਣ ਆਊ, ਕਿਵੇਂ ਹੁੰਦੀ ਹੈ, ਕੀ ਕੀ ਇਸ ਦੇ ਵਿੱਚ ਦੱਸਿਆ ਜਾਂਦਾ ਹੈ। ਤੇ ਇਹ ਇੱਕ ਹੋਰ ਚੀਜ਼ 'ਚ ਲੋਕ ਕਨਫਿਊਜ਼ ਨੇ ਕਿ ਕੀ ਇਹ ਜੰਗ ਲੜਨ ਦੀ ਡਰਿਲ ਹੁੰਦੀ ਹੈ ਜਾਂ ਫਿਰ ਆਪਣੇ ਆਪ ਨੂੰ ਬਚਾਉਣ ਦੀ ਡਰਿਲ ਹੁੰਦੀ ਹੈ। ਸੋ ਸਾਰੇ ਤੌਖਲੇ ਕਰਿਓ ਦੂਰ ਜੀ, ਪਾਇਓ ਚਾਨਣਾ। ਨਹੀਂ ਦੇਖੋ, ਇਹਦੇ ਚ ਪਹਿਲੀ ਗੱਲ ਤੇ ਇਹ ਆ, ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਵਾਂ ਕਿ ਇੱਕ ਇੰਡੀਆ ਚ ਨਾ ਸਿਵਲ ਡਿਫੈਂਸ ਐਕਟ ਹੈ 1968 ਜੀ। ਠੀਕ ਹੈ ਜੀ। ਉਹਦਾ ਇੱਕ ਸੈਕਸ਼ਨ ਹੈ 19 ਜੋ ਸੈਂਟਰਲ ਗਵਰਨਮੈਂਟ ਨੂੰ ਇੰਪਾਵਰਡ ਕਰਦਾ ਹੈ ਕਿ ਉਹ ਆਪਣੇ ਨਾਗਰਿਕਾਂ ਤੋਂ ਇਸ ਤਰ੍ਹਾਂ ਦੀ ਜੋ ਵੀ ਉਹ ਮਤਲਬ ਕਿ ਇਹਦੇ ਵਿੱਚ ਆਉਂਦਾ ਹੈ ਉਹਦਾ ਪਾਲਣ ਕਰਵਾ ਸਕਦੇ ਆ। ਸਮਝਦੇ ਹੋ ਨਾ ਤੁਸੀਂ? ਹੁਣ ਇਹਨੂੰ ਹੁਣ ਸਾਦੇ ਅੱਖਰਾਂ ਚ ਸਮਝ ਲਓ ਕਿ ਮੰਨ ਲਓ ਜਿਵੇਂ ਕਰੋਨਾ ਚ ਆਪਾਂ ਦੇਖਿਆ ਸੀ ਨਾ, ਇੱਕ ਧਾਰਾ ਇਸਤੇਮਾਲ ਹੁੰਦੀ ਸੀ 188 ਕਿ ਜੇ ਤੁਸੀਂ ਬਾਹਰ ਨਿਕਲੇ 188 ਲੱਗ ਜਾਏਗੀ ਤੁਹਾਡੇ ਤੇ। ਤਾਂ ਗੱਲ ਇਹ ਆ ਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਮੌਕ ਡਰਿਲ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਨਕਲੀ ਅਭਿਆਸ, ਜੰਗ ਦਾ ਨਕਲੀ ਅਭਿਆਸ। ਜੰਗ ਲੜਨਾ ਨਹੀਂ, ਆਪਣੇ ਆਪ ਨੂੰ ਬਚਾਉਣ ਦਾ ਜਾਂ ਨਾਲਦਿਆਂ ਨੂੰ ਬਚਾਉਣ ਦਾ। ਜਿਵੇਂ ਮਸਲਨ ਕਿ ਬਲੈਕ ਆਊਟ ਹੋਣਾ ਆ, ਫਿਰ ਇਸ ਤੋਂ ਇਲਾਵਾ ਸਾਇਰਨ ਵੱਜਣਾ ਹੈ, ਨਕਲੀ ਜਿਹੜੇ ਜ਼ਖਮੀ ਹੋਣਗੇ ਉਹਨਾਂ ਨੂੰ ਬਚਾਉਣਾ ਜਾਂ ਖੁਦ ਨੂੰ ਬਚਾਉਣਾ। ਇਹ ਸਾਰੀਆਂ ਚੀਜ਼ਾਂ ਇੱਕ ਰਿਹਰਸਲ ਦਾ ਰੂਪ ਹੈ। ਔਰ ਇਹਦੇ ਚ ਸਾਰੇ ਜ਼ਰੂਰੀ ਨਹੀਂ ਹੈ, ਕਿਉਂਕਿ ਇਹਦੇ ਚ ਹੋਏਗਾ ਕੀ ਹੈ ਕਿ ਜਿਵੇਂ ਡੀਸੀ ਹੁੰਦੇ ਆ, ਸਿਵਲ ਡਿਫੈਂਸ ਦੇ ਵਲੰਟੀਅਰਸ ਆ ਜਾਂਦੇ, ਹੋਮ ਗਾਰਡਸ ਆ ਜਾਂਦੇ ਆ, ਨੈਸ਼ਨਲ ਕੈਡਟ ਕੋਰ ਆ ਜਾਂਦੇ ਆ, ਨੈਸ਼ਨਲ ਸਰਵਿਸ ਸਕੀਮ ਵਾਲੇ ਆ ਜਾਂਦੇ ਆ, ਨਹਿਰੂ ਯੁਵਾ ਕੇਂਦਰ ਵਾਲੇ ਆ ਜਾਂਦੇ, ਕਾਲਜ ਸਕੂਲ ਵਾਲੇ ਸਟੂਡੈਂਟ ਜਿਹੜੇ ਆ ਉਹ ਸ਼ਾਮਲ ਹੁੰਦੇ ਆ ਇਹਦੇ ਵਿੱਚ। ਠੀਕ ਹੈ ਨਾ ਜੀ। ਤਾਂ ਉਹ ਇੱਕ ਤਰ੍ਹਾਂ ਨਾਲ ਨਾਗਰਿਕਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਉਹ ਨਾਟਕ ਕਰਦੇ ਨੇ, ਇੱਕ ਤਰ੍ਹਾਂ ਨਾਲ ਰਿਹਰਸਲ ਕਰਦੇ ਨੇ। ਸੋ ਇਹ ਨਹੀਂ ਹੈ ਕਿ ਪਿੰਡਾਂ ਦੇ ਪਿੰਡ ਉਹ ਜਾਣਗੇ ਜੀ ਉਸ ਟ੍ਰੇਨਿੰਗ ਦੇ ਵਿੱਚ ਹਿੱਸਾ ਲੈਣਗੇ। ਹਾਂ, ਇਹ ਆ ਕਿ ਇਹਦਾ ਦਾਇਰਾ ਜਿਹੜਾ ਹੈ ਉਹ 244 ਜ਼ਿਲ੍ਹੇ ਤੇ ਜਿਵੇਂ ਆਪਣੇ ਪੰਜਾਬ ਦੇ ਮੇਰੇ ਖਿਆਲ ਦੇ ਨਾਲ 17 ਸ਼ਹਿਰ ਆ, ਉਹਦੇ ਚ ਅਬੋਹਰ ਵੀ ਸ਼ਾਮਲ ਆ। ਤੇ ਅਬੋਹਰ ਜਿਹੜਾ ਆ ਉਹ ਕੋਈ ਜ਼ਿਲ੍ਹਾ ਨਹੀਂ ਹੈ, ਇੱਕ ਸ਼ਹਿਰ ਆ, ਕਿਉਂਕਿ ਉਹਦੀ ਲੋਕੇਸ਼ਨ ਇਸ ਤਰ੍ਹਾਂ ਹੈ ਜਿਵੇਂ ਰਾਜਸਥਾਨ ਪਾਕਿਸਤਾਨ ਬਾਰਡਰ ਜਿਹੜੇ ਆ ਬਿਲਕੁਲ ਉਹਦੇ ਨਾਲ ਨਾਲ ਆ। ਤਾਂ ਇਸ ਤਰ੍ਹਾਂ ਹੈ ਕਿ ਇਹ ਨਹੀਂ ਹੈ ਕਿ ਤੁਹਾਨੂੰ ਸਾਰਿਆਂ ਨੂੰ ਉਸ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੋਣਾ ਪਏਗਾ। ਹਾਂ, ਜੋ ਵੀ ਜਿੱਦਾਂ ਬਲੈਕ ਆਊਟ ਵਗੈਰਾ ਹੋਏਗਾ ਜਾਂ ਕੁਝ ਵੀ ਇਹ ਕੀਤਾ ਜਾਂਦਾ, 10 ਮਿੰਟ ਕਰਦੇ ਆ, 20 ਮਿੰਟ ਕਰਦੇ ਆ, ਜਿੰਨਾ ਵੀ ਕਰਦੇ ਆ, ਤਾਂ ਹੁੰਦਾ ਕੀ ਹੈ ਕਿ ਜੋ ਵੀ ਪਾਬੰਦੀਆਂ ਹੁੰਦੀਆਂ ਮੈਂ ਤੁਹਾਨੂੰ ਦੱਸ ਦਿੱਤਾ ਨਾ, ਸਿਵਲ ਡਿਫੈਂਸ ਐਕਟ ਹੈ ਜਿਹੜਾ, ਉਹਦਾ ਪਾਲਣ ਕਰਨਾ ਪਵੇਗਾ ਤੁਹਾਨੂੰ। ਜੇ ਕੋਈ ਬਤੌਰ ਇੰਡੀਅਨ ਨਾਗਰਿਕ ਉਹਦਾ ਪਾਲਣ ਨਹੀਂ ਕਰਦਾ, ਜਿੰਨੀ ਕੋ ਮੈਨੂੰ ਜਾਣਕਾਰੀ ਹੈ ਕਿ 1 ਮਹੀਨਾ ਕਿ 3 ਮਹੀਨੇ ਕੈਦ ਹੁੰਦੀ ਹੈ, ਉਹਦੇ ਚ 500 ਰੁਪਇਆ ਜੁਰਮਾਨਾ ਹੁੰਦਾ ਹੈ। ਪਰ ਇਹ ਬਹੁਤ ਪੁਰਾਣਾ ਹੈ, ਯਾਨੀ 1968 ਵੇਲੇ ਦਾ ਤੁਸੀਂ ਹਿਸਾਬ ਲਾ ਲਓ। ਤਾਂ ਉਸ ਵੇਲੇ 500 ਰੁਪਇਆ ਕਿੱਡੀ ਵੱਡੀ ਰਕਮ ਹੋਏਗਾ। ਮੇਰੇ ਖਿਆਲ ਦੇ ਨਾਲ ਕਿੱਲਾ ਜ਼ਮੀਨ ਆ ਜਾਂਦੀ ਹੋਊਗੀ ਉਸ ਟਾਈਮ 500,000 ਦੀ, ਇੰਨੀ ਵੈਲਿਊ ਸੀ। ਤਾਂ ਉਸ ਟਾਈਮ ਦਾ ਇਹ ਤੁਸੀਂ ਵੇਖੋ ਕਿ 500 ਰੁਪਇਆ ਇਹਦੇ ਤੇ ਦੰਡ ਰੱਖਿਆ, ਜੁਰਮਾਨਾ ਰੱਖਿਆ। ਤਾਂ ਬਾਕੀ ਦੇਖੋ, ਇਹ ਹੁਣ ਜੰਗ ਲੜਨ ਦਾ, ਜੰਗ ਜਿਹੜਾ ਹੋਣ ਦਾ ਜੋ ਵੀ ਆ ਭਾਈ, ਪਹਿਲਾਂ ਤੇ ਲੋਕ ਜੰਗ ਜੰਗ ਕਰੀ ਜਾਂਦੇ ਸੀ, ਜੰਗ ਹੋ ਜਾਣੀ ਹੈ, ਬੜਾ ਸ਼ੁਗਲ ਜਿਹਾ ਲੱਗਦਾ ਸੀ। ਆਹ ਮੌਕ ਡਰਿਲ ਤੇ ਹੀ ਨਾ ਹੁਣ ਮੋਕ ਵੱਜਣ ਰਹੀ ਆ ਕਈਆਂ ਦੀ। ਸਰ ਐਡਵਾਈਜ਼ਰੀ ਜਾਰੀ ਹੋ ਗਈ ਆ
ਕਿ ਆਪਦੇ ਜੀ ਕੋਲ ਮੈਂ ਹੁਣ ਪੜ੍ਹ ਰਿਹਾ ਸੀਗਾ ਇੱਕ ਸ਼ਾਇਦ ਹੈਗੇ ਭਾਸਕਰ ਵਾਲੇ, ਉਹਨਾਂ ਨੇ ਇਹ ਲਿਖਿਆ ਵਾ ਕਿ ਇਹ ਜਿਹੜੀ MAH ਹੈ, ਯਾਨੀ ਜੋ ਗ੍ਰਹਿ ਮੰਤਰਾਲਾ ਹੈ, ਉਹਦੀ ਐਡਵਾਈਜ਼ਰੀ ਹੈ ਕਿ ਕੈਸ਼ ਤੇ ਟਾਰਚ ਆਪਦੇ ਕੋਲ ਰੱਖੋ, ਯਾਨੀ ਤੁਸੀਂ ਬਿਜਲੀ ਤੋਂ ਤੇ ਇੰਟਰਨੈਟ ਤੋਂ ਬਗੈਰ ਰਹੋਗੇ ਤੇ ਲੋਕਾਂ ਦੀ ਚੀਕ ਪੈ ਜਾਣੀ ਆ। ਸਰ ਜੰਗ ਫੌਜ ਨਹੀਂ ਲੜਦੀ ਹੁੰਦੀ ਕੱਲੀ, ਇਹਨਾਂ ਨੂੰ ਪਤਾ ਹੀ ਨਹੀਂ ਹੈ, ਕੁਝ ਮਹਾਮੂਰਖ ਇਸ ਦੁਨੀਆ ਤੇ ਤੁਰੇ ਫਿਰਦੇ ਨੇ। ਜੰਗਾਂ ਜਿਹੜੀਆਂ ਨੇ ਉਹ ਨਾਗਰਿਕਾਂ ਨੂੰ ਲੜਨੀਆਂ ਪੈਂਦੀਆਂ ਨੇ ਸਾਹਿਬ। ਫੌਜ ਨੇ ਤੇ ਮੋਰਚਿਆਂ ਤੇ ਲੜਨਾ ਹੁੰਦਾ, ਅਸਲ ਲੜਾਈ ਜਿਹੜੀ ਹੁੰਦੀ ਆ ਨਾ ਉਹ ਨਾਗਰਿਕਾਂ ਨੇ ਲੜਨੀ ਹੁੰਦੀ ਆ। ਤੇ ਇਹ YouTube ਤੇ ਹੀ ਇਹਨਾਂ ਨੇ ਵੇਖਿਆ ਸੀਰੀਆ ਸੂਰੀਆ, ਜਦੋਂ ਇਸ ਤਰ੍ਹਾਂ 4 ਦਿਨ ਕਿਤੇ ਇਹਨਾਂ ਨੂੰ ਕੱਢਣੇ ਪਏ ਨਾ ਇੰਟਰਨੈਟ ਤੇ ਬਿਜਲੀ ਤੋਂ ਬਗੈਰ, ਤੇ ਜੰਗ ਜੁੰਗ ਸਾਰਾ ਕੁਝ ਨਿਕਲ ਜੂਗਾ। ਤੋ ਇਸ ਤਰ੍ਹਾਂ ਹੈ ਕਿ ਕੁਝ ਐਡਵਾਈਜ਼ਰੀਆਂ ਜਿਹੜੀਆਂ ਜਿਵੇਂ ਮੈਡੀਕਲ ਕਿੱਟ ਵਗੈਰਾ ਉਹ ਸਾਰਾ ਕੁਝ ਇਹਨਾਂ ਨੇ ਕਰ ਦਿੱਤਾ। ਸੰਕੇਤ ਕੀ ਆ ਅਲਟੀਮੇਟਲੀ? ਦੇਖੋ ਗੱਲ ਜਿਹੜੀ ਆ ਉਹ ਇਹੋ ਆ ਕਿ ਜੰਗ ਹੁੰਦੀ ਹੈ ਨਹੀਂ ਹੁੰਦੀ, ਮੈਂ ਕੋਈ ਨਾ ਤਾਂ ਡਿਫੈਂਸ ਦਾ ਐਕਸਪਰਟ ਆ ਤੇ ਨਾ ਮੈਂ ਕੋਈ ਕਹਿ ਲਓ ਕਿ ਜਿਵੇਂ ਅੱਜ ਕੱਲ ਜੋਤਸ਼ੀ ਬੈਠੇ ਨੇ, ਕੋਈ ਕਰਵਾ ਰਿਹਾ ਕਿ ਇੰਨੀ ਤਰੀਕ ਨੂੰ ਜੰਗ ਲੱਗ ਜਾਏਗਾ, ਕੋਈ ਇੰਨੀ ਨੂੰ ਜੰਗ ਲੱਗ ਜਾਏਗਾ, ਉਹਨਾਂ ਦਾ ਆਪਸ 'ਚ ਜੰਗ ਲੱਗਾ ਤਰੀਕਾਂ ਨੂੰ ਲੈ ਕੇ। ਤਾਂ ਨਾ ਤੇ ਮੈਂ ਉਹ ਆ, ਪਰ ਮੈਂ ਇੱਕ ਗੱਲ ਜਾਣਦਾ ਕਿ ਦੇਖੋ ਜਦੋਂ ਵੀ ਇਸ ਤਰ੍ਹਾਂ, ਕਿਉਂਕਿ ਪਾਕਿਸਤਾਨ ਦੇ ਕੋਲ ਵੀ ਮਿਲਟਰੀ ਆ, ਉਹਨਾਂ ਦੇ ਕੋਲ ਕਿਹੜਾ ਮਿੱਟੀ ਦੇ ਬੁੱਤ ਆ, ਜਾ ਕੇ ਮਿੱਟੀ ਦੇ ਬੁੱਤਾਂ ਤੇ ਸੁੱਟਾਓਗੇ ਬੰਬ। ਜੇ ਮੰਨ ਲਓ ਇੰਡੀਆ ਦਾ ਮਿਲਟਰੀ ਐਕਸ਼ਨ ਹੁੰਦਾ ਹੈ ਤਾਂ ਫੌਜ ਜਿਹੜੀ ਹੈ ਇੰਡੀਆ ਦੀ ਵੀ ਬਹੁਤ ਤਗੜੀ ਆ, ਦਿਮਾਗ ਬੜੇ ਆ ਇਹਨਾਂ ਦੇ ਕੋਲ ਵੀ, ਕਿ ਰਿਟੈਲੀਏਸ਼ਨ ਕੀ ਹੋ ਸਕਦਾ ਉਹਦਾ ਪਹਿਲੇ ਕਦਮ ਤੇ। ਫਿਰ ਜੇ ਉਹ ਚੜ ਕੇ ਆਉਂਦੇ ਤਾਂ ਉਸ ਸੂਰਤ 'ਚ ਸਾਡਾ ਕੀ ਪੈਂਤੜਾ ਹੋਏਗਾ, ਫਿਰ ਉਸ ਸੂਰਤ ਤੋਂ ਬਾਅਦ ਉਹਨਾਂ ਦਾ ਕੀ ਹੋਏਗਾ ਤੇ ਸਾਡਾ ਕੀ ਹੋਏਗਾ। ਸਰ 4 ਪੜਾਅ ਤੇ ਮੁੱਢਲੇ ਨੇ, ਇਹ 4 ਪੜਾਅ ਮੁੱਢਲੇ ਆ ਕਿ ਬਈ ਕੀ ਕੁਝ ਹੋ ਸਕਦਾ। ਫੌਜ ਐ ਨਹੀਂ ਜਾਂਦੀ ਦੀ ਉੱਥੇ ਕੋਈ ਹੈਗਾ ਕਿ ਖਾਲਾ ਜੀ ਦਾ ਬਾੜਾ ਕਿ ਜਿਹਦੇ ਵਿੱਚ ਬੰਬ ਸੁੱਟ ਕੇ ਤੇ ਭੱਜਿਆ ਹੋਣਾ। ਇਹ ਬਹੁਤ ਔਖੇ ਕੰਮ ਹੁੰਦੇ ਨੇ ਕਿ ਜਿੱਥੇ ਵੀ ਮਿਲਟਰੀ ਐਕਸ਼ਨ ਹੋਣਾ, ਕੋਈ ਪਤਾ ਨਹੀਂ ਆਪਾਂ ਨੂੰ ਕਿੱਥੇ ਹੋਣਾ, ਕਦੋਂ ਹੋਣਾ, ਤਾਂ ਉਸ ਤੋਂ ਬਾਅਦ ਦੇ ਕਦਮ ਹੁੰਦੇ ਨੇ। ਤੇ ਇਸ ਵਾਸਤੇ ਇਹ ਜਿਹੜੇ ਇਹਤਿਆਤਨ ਕਦਮ ਨੇ, ਇਹ ਕੋਈ ਇਹ ਨਹੀਂ ਹੈਗਾ ਕਿ ਜੰਗ ਲੱਗੂਗੀ। ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 4 ਪੜਾਅ ਤੇ ਸ਼ੁਰੂ ਤੋਂ ਹੀ ਹੋ ਗਿਆ ਕਿ ਉਹਨਾਂ ਨੇ ਕੀਤਾ ਜੀ ਹੁਣ ਆਪਾਂ ਕਰਨਾ ਹੈ, ਇਹ ਕਰਨਾ ਹੈ। ਤਾਂ ਉਹ ਕੀ ਕਰ ਸਕਦੇ ਆ, ਭੌਂਕੇ ਹੋ ਸਕਦਾ ਕਿ ਹਮਲਾ ਕਰ ਦੇਣ, ਉਸ ਹਮਲੇ ਤੋਂ ਕਿੱਦਾਂ ਬਚਣਾ ਤੇ ਉਸ ਤੋਂ ਬਾਅਦ ਅਗਲਾ ਕਦਮ ਕੀ ਹੋਏਗਾ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਰੀਆਂ ਮੱਦੇ ਨਜ਼ਰ ਰੱਖੀਆਂ ਜਾਂਦੀਆਂ। ਅੱਜ ਖੜਗੇ ਸਾਹਿਬ ਦਾ ਵੀ ਇੱਕ ਬਹੁਤ ਵੱਡਾ ਬਿਆਨ ਆਇਆ, ਉਹਨਾਂ ਨੇ ਕਿਹਾ ਕਿ ਮੋਦੀ ਸਾਹਿਬ ਕੋਲ 2-3 ਦਿਨ ਪਹਿਲਾਂ ਇਨਪੁਟ ਸੀਗੀ ਤੇ ਇਹਨਾਂ ਨੇ ਆਪਣਾ ਦੌਰਾ ਜਿਹੜਾ ਉੱਥੋਂ ਦਾ ਟਾਲ ਦਿੱਤਾ ਕਸ਼ਮੀਰ ਦਾ। ਇਹ ਵੀ ਇੱਕ ਬਹੁਤ ਵੱਡਾ ਸਵਾਲ ਪੈਦਾ ਹੋ ਗਿਆ ਕਿ ਕੀ ਇਸ ਤਰ੍ਹਾਂ ਦੀ ਇਨਪੁਟ ਸੀ, ਕਿਉਂਕਿ ਖੜਗੇ ਸਾਹਿਬ ਜ਼ਿੰਮੇਵਾਰ ਵਿਅਕਤੀ ਆ, ਉਹ ਦੇਸ਼ ਦੀ ਇੰਟਰਨਲ ਸਿਕਿਉਰਿਟੀ ਨੂੰ ਲੈ ਕੇ ਜਾਂ ਇਸ ਤਰ੍ਹਾਂ ਜੋ ਜਾਨ ਮਾਲ ਦਾ ਨੁਕਸਾਨ ਹੋਇਆ ਉਹਨਾਂ ਨੂੰ ਲੈ ਕੇ ਕਿਵੇਂ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਸਕਦੇ ਆ। ਇਹ ਤੇ ਸਪਸ਼ਟ ਕਰਨਾ ਚਾਹੀਦਾ, ਕਾਂਗਰਸ ਸਪਸ਼ਟ ਕਰੇ ਜਾਂ ਸੱਤਾਧਾਰੀ ਧਿਰ ਸਪਸ਼ਟ ਕਰੇ ਕਿ ਜੋ ਉਹ ਕਹਿ ਰਹੇ ਆ ਕਿ ਇਨਪੁਟ ਪਹਿਲਾਂ ਸੀ ਕਿ ਉਹ ਸੱਚ ਹੈ, ਕਿ ਉਹਦੇ ਵਿੱਚ ਬਈ ਕੋਈ ਝੂਠ ਹੈ। ਤਾਂ ਇਹ ਗੱਲ ਜਿਹੜੀ ਆ ਉਹ ਦੇਸ਼ ਨੂੰ ਜ਼ਰੂਰ ਪਤਾ ਲੱਗਣੀ ਚਾਹੀਦੀ ਆ। ਬਾਕੀ ਕੱਲ ਇੰਡੀਆ ਜਿਹੜਾ ਪਾਕਿਸਤਾਨ ਦੇ ਬਾਰਡਰ ਦੇ ਕੋਲ ਹਵਾਈ ਐਕਸਰਸਾਈਜ਼ ਕਰੇਗਾ, ਫਿਰ ਤੁਹਾਨੂੰ ਪਤਾ ਹੀ ਆ ਕਿ ਰੂਸ ਦਾ ਕਹਿੰਦੇ ਕਿ ਬ੍ਰਹਮੋਸ ਨਾਲ ਲੈਸ ਵਾਰਸ਼ਿਪ ਜਿਹੜਾ ਹੈ ਉਹ ਵੀ ਇੰਡੀਆ ਨੂੰ ਮਿਲੇਗਾ। ਤਾਂ ਬਹੁਤ ਕੁਝ ਹੋ ਰਿਹਾ ਹੈ ਜੀ। ਤੁਰਕੀ ਦਾ ਜਹਾਜ਼ ਵੀ ਉੱਥੇ ਕਰਾਚੀ ਬੰਦਰਗਾਹ ਤੇ ਪਹੁੰਚ ਚੁੱਕਾ ਹੈ, ਇਰਾਕ ਦਾ ਇੱਕ ਮੰਤਰੀ ਵੀ ਉਹਨਾਂ ਦੇ ਵਿਜ਼ਿਟ ਤੇ ਆ, ਤਾਂ ਬਹੁਤ ਕੁਝ ਚੱਲ ਰਿਹਾ ਹੈ ਜੀ। ਚਾਈਨਾ ਨੂੰ ਮਨਾਉਣ ਦਾ ਯਤਨ ਵੀ ਕੀਤਾ ਜਾ ਰਿਹਾ ਵਾਇਆ ਰਸ਼ੀਆ ਕਿ ਤੁਸੀਂ ਥੋੜਾ ਨਿਊਟਰਲ ਰਹੋ, ਇੱਕ ਵਾਰੀ ਵੇਖ ਲੈਣ ਦਿਓ ਪਚੱਕਾ। ਉਹ ਵੀ ਵੇਖਣਾ ਪਏਗਾ ਕਿ ਸ਼ੀ ਜਿਨਪਿੰਗ ਮੰਨਦੇ ਆ ਕਿ ਨਹੀਂ ਮੰਨਦੇ। ਤਾਂ ਪਾਕਿਸਤਾਨ ਨੂੰ ਆਈਸੋਲੇਟ ਕਰਨ ਦੇ ਵੀ ਯਤਨ ਇੰਡੀਆ ਨੇ ਬਥੇਰੇ ਕੀਤੇ ਆ। ਯੂਰਪ ਯੂਨੀਅਨ ਨੂੰ ਲੈ ਕੇ ਜਾਂ ਯੂਰਪੀ ਦੇਸ਼ਾਂ ਨੂੰ ਲੈ ਕੇ ਜੈ ਸ਼ੰਕਰ ਜੀ ਦਾ ਬਿਆਨ ਉਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੋਹਰ ਹੈ ਇਸ ਗੱਲ ਤੇ ਕਿ ਕਿਤੇ ਨਾ ਕਿਤੇ ਖਿੱਚ ਵੀ ਇੰਡੀਆ ਨੇ ਪ੍ਰਗਟਾਈ ਆ ਕਿ ਸਾਨੂੰ ਸਾਥ ਦੇਣ ਵਾਲੇ ਚਾਹੀਦੇ, ਉਪਦੇਸ਼ ਦੇਣ ਵਾਲੇ ਨਹੀਂ। ਸਾਡਾ ਨੁਕਸਾਨ ਹੋਇਆ ਵਾ ਤਾਂ ਉਹ ਤੁਸੀਂ ਸਾਰਾ ਕੁਝ ਦੇਖ ਸਕਦੇ ਹੋ ਕਿ ਡਿਪਲੋਮੈਟਿਕ ਯਤਨ ਹੁੰਦੇ ਨੇ। ਮੈਂ ਤੁਹਾਨੂੰ ਤਾਂ ਹੀ ਦੱਸਦਾ ਹੁੰਦਾ ਕਿ ਯੁੱਧ ਜਿਹੜਾ ਕੋਈ ਇੱਕ ਫਰੰਟ ਤੇ ਨਹੀਂ ਲੜਿਆ ਜਾਂਦਾ, ਇੱਕ ਪਹਿਲੇ ਫਰੰਟ ਤੇ ਜਾ ਕੇ ਤੇ ਫੌਜ ਨੇ ਲੜਨਾ। ਸਰ ਯੁੱਧ ਡਿਪਲੋਮੈਟਿਕ ਫਰੰਟ ਤੇ ਲੜਿਆ ਜਾਂਦਾ। ਅੱਜ ਕੱਲ ਤੇ ਯੁੱਧਾਂ ਦੇ ਤੁਹਾਨੂੰ ਪਤਾ ਹੀ ਆ ਸਵਰੂਪ ਹੀ ਬਦਲੇ ਪਏ ਨੇ। ਦੇਖਦੇ ਆ ਕਹਾਣੀ ਕਿੱਧਰ ਨੂੰ ਤੁਰਦੀ ਆ। ਹਾਲੇ ਬਲੈਕ ਆਊਟ ਜਾਂ ਇਹੋ ਜਿਹੀਆਂ ਹੀ ਖਬਰਾਂ ਆਈਆਂ ਤੇ ਹੁਣ ਲੋਕ ਸੁੱਖਾਂ ਸੁੱਖਦੇ ਪਏ ਕਿ ਜੰਗ ਟਲ ਜਾਵੇ। ਤੇ 2 ਦਿਨ ਪਹਿਲਾਂ ਇਹ ਪੱਟਾਂ ਨੂੰ ਥਾਪੀਆਂ ਮਾਰ ਕੇ ਕਹਿੰਦੇ ਸਨ ਜੰਗ ਹੋ ਜਾਵੇ, ਕਿੱਡੀ ਕੋਈ ਗੱਲ ਆ।
ਜੀ, ਗੱਲ ਤਾਂ ਉਹੀ ਹੈ ਨਾ, ਫਿਰ ਜਦੋਂ ਸਿਰਾ ਪੈਂਦੀ ਹੈ ਪਤਾ ਤਾਂ ਫੇਰ ਹੀ ਲੱਗਦਾ ਹੈ, ਦੂਰੋਂ ਦੂਰੋਂ ਥਾਪੀਆਂ ਮਾਰਨੀਆਂ ਤਾਂ ਸੌਖੀਆਂ ਹੀ ਨੇ। ਸੋ ਅੱਗੇ ਚੱਲੀਏ, ਉਧਰ ਬੀਬੀਐਮਬੀ ਦਾ ਮੁੱਦਾ ਆਪਾਂ ਕੱਲ ਸਾਂਝ ਪਾਈ ਸੀ, ਤੁਸੀਂ ਚਾਨਣਾ ਪਾਇਆ ਸੀ ਕਿ ਹਾਈ ਕੋਰਟ ਦੇ ਵਿੱਚ ਚਲੇ ਗਿਆ ਤੇ ਅੱਜ ਤੇਜ਼ੀ ਦੇ ਨਾਲ ਇਸ ਤੇ ਸੁਣਵਾਈ ਵੀ ਹੋ ਗਈ ਹੈ, ਤੇ ਪੱਖ ਤਾਂ ਫਿਰ ਪੰਜਾਬ ਵਾਲਿਆਂ ਵੱਲੋਂ ਵੀ ਰੱਖਿਆ ਗਿਆ ਹੋਊਗਾ। ਤੇ ਕੀ ਕੁਝ ਹੋਇਆ ਜੀ ਅੱਜ ਇਸ ਨੂੰ ਲੈ ਕੇ, ਸੁਣਵਾਈ ਦੇ ਵਿੱਚ ਕੀ ਕੁਝ ਖਾਸ ਰਿਹਾ ਤੇ ਬੀਬੀਐਮਬੀ ਕਿਹੜੇ ਪੱਖਾਂ ਦੇ ਨਾਲ ਅੱਗੇ ਵੱਧ ਰਿਹਾ ਕੋਰਟ ਦੇ ਵਿੱਚ? ਦੇਖੋ, ਗੱਲ ਇਹ ਆ ਕਿ ਮੈਂ ਗੁਰਮਿੰਦਰ ਜੀ ਹੋਰਾਂ ਨੂੰ ਸੁਣ ਰਿਹਾ ਸੀਗਾ, ਜਿਹੜੇ ਕਿ ਸਾਬਕਾ ਐਡਵੋਕੇਟ ਜਨਰਲ ਵੀ ਰਹਿ ਚੁੱਕੇ ਨੇ। ਉਹਨਾਂ ਦੀ ਬਾਈਟ ਜਿਹੜੀ ਆ ਉਹ ਇਸ ਗੱਲ ਤੇ ਕਿਤੇ ਨਾ ਕਿਤੇ ਕਹਿ ਲਓ ਕਿ ਮੋਹਰ ਲਾਉਂਦੀ ਆ ਕਿ ਭਾਈ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਪੁਲਿਸ ਦੇ ਜ਼ਰੀਏ ਇਹਨਾਂ ਨੇ ਡੈਮ ਤੇ ਕਬਜ਼ਾ ਕਰ ਲਿਆ ਵਾ ਪੰਜਾਬ ਨੇ। ਤਾਂ ਅਸੀਂ ਜਾ ਕੇ ਜਿਹੜੀ ਗੱਲ ਕਹੀ ਆ ਕਿ ਵੇਖੋ, ਅਸੀਂ ਕੋਈ ਕਬਜ਼ਾ ਵਗੈਰਾ ਨਹੀਂ ਕੀਤਾ, ਬਲਕਿ ਦੇਸ਼ ਦੇ ਹਾਲਾਤ ਇਸ ਵੇਲੇ ਸੈਂਸਿਟਿਵ ਨੇ, ਨਾਜ਼ੁਕ ਦੌਰ 'ਚ ਆ ਮੁਲਕ, ਤੇ ਅਸੀਂ ਤੇ ਹਿਫਾਜ਼ਤ ਕਰ ਰਹੇ ਹਾਂ ਉਲਟਾ ਡੈਮ ਦੀ। ਜੀ। ਉਹ ਕਹਿੰਦੇ ਕਿ ਪਾਣੀ ਦੇ ਮੁੱਦੇ ਤੇ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ, ਪਾਣੀ ਦੇ ਮੁੱਦੇ ਤੇ ਉੱਥੇ ਕੁਝ ਵੀ ਨਹੀਂ ਹੈ। ਸਾਰਾ ਸਵਾਲ ਇਸੇ ਚੀਜ਼ ਨੂੰ ਲੈ ਕੇ ਹੀ ਹੈ ਖੜਾ ਕਿ ਭਾਈ ਇਹਨਾਂ ਨੇ ਪੁਲਿਸ ਤਾਇਨਾਤ ਕਰ ਦਿੱਤੀ। ਉਹ ਕਹਿੰਦੇ ਕਿ ਅਸੀਂ ਦੱਸਿਆ ਕਿ ਪੁਲਿਸ ਕੋਈ ਅੱਜ ਨਹੀਂ ਉੱਥੇ ਡਿਪਲੋਏ ਕੀਤੀ ਗਈ, ਪੁਲਿਸ ਤੇ ਬਹੁਤ ਪਹਿਲਾਂ ਦੀ ਆ, ਡਰਦੇ ਕਿਉਂ ਜੇ? ਤਾਂ ਮਤਲਬ ਕਿ ਇਸ ਤਰ੍ਹਾਂ ਆ ਕੇ ਇਹਨਾਂ ਨੇ ਬਾਹਰ ਜੋ ਪ੍ਰਗਟਾਵਾ ਕੀਤਾ ਹੈ, ਉਹ ਬੀਬੀਐਮਬੀ ਦਾ ਮਾਮਲਾ ਜਿਹੜਾ ਹੈ ਉਹਨੂੰ ਇਸ ਤਰ੍ਹਾਂ ਬਿਆਨਦਾ ਹੈ ਕਿ ਕੋਰਟ ਨੇ ਸੁਣਿਆ ਜ਼ਰੂਰ ਆ, ਕੱਲ ਵੀ ਸੁਣਵਾਈ ਹੋਈ, ਫਿਰ ਫੌਰੀ ਤੌਰ ਤੇ ਉਹਨਾਂ ਨੇ ਕਿਹਾ ਕਿ ਭਾਈ ਕੱਲ ਨੂੰ ਸੁਣਵਾਈ ਕਰਾਂਗੇ। ਅੱਜ ਕਿਉਂਕਿ ਸੁਣਵਾਈ ਦਾ ਜਿਹੜਾ ਵਕਤ ਸੀਗਾ ਉਹ 3 ਵਜੇ ਤੋਂ ਬਾਅਦ ਦਾ ਸੀਗਾ, ਤਾਂ ਮਤਲਬ ਇਹ ਆ ਕਿ ਬਹਿਸਾਂ ਚੱਲਦੀਆਂ ਰਹੀਆਂ ਹੋਣਗੀਆਂ 2 ਘੰਟੇ 3 ਘੰਟੇ, ਤੇ ਉਸ ਤੋਂ ਬਾਅਦ ਕੋਰਟ ਨੇ ਕਿਹਾ ਕਿ ਅੱਜ ਹੀ ਫੈਸਲਾ ਸੁਣਾਇਆ ਜਾਵੇਗਾ। ਤਾਂ ਇਹਦਾ ਮਤਲਬ ਇਹ ਹੈ ਕਿ ਡਿਟੇਲਡ ਆਰਡਰ ਜਿਹੜਾ ਉਹ ਕਿਸੇ ਵੇਲੇ ਵੀ ਆ ਸਕਦਾ ਹੈ। ਤੁਸੀਂ ਨੇੜੇ ਤੇੜੇ ਨਿਗਾਹ ਮਾਰ ਲਓ ਕਿ ਕੀ ਹਾਈ ਕੋਰਟ ਦਾ ਆਰਡਰ ਬੀਬੀਐਮਬੀ ਤੇ ਆ ਗਿਆ ਹੈ, ਉਹਨੂੰ ਸਰਚ ਮਾਰੋਗੇ, ਠੀਕ ਹੈ ਨਾ ਜੀ, ਆਰਡਰ ਔਨ ਬੀਬੀਐਮਬੀ ਬਾਈ ਹਾਈ ਕੋਰਟ, ਤਾਂ ਤੁਹਾਨੂੰ ਲੱਗ ਜਾਏਗਾ ਪਤਾ ਕਿ ਕੀ ਆਰਡਰ ਆ ਗਿਆ ਕਿ ਨਹੀਂ, ਕੋਈ 5-10 ਮਿੰਟ ਪਹਿਲਾਂ ਆਰਡਰ ਆਇਆ ਕਿ ਨਹੀਂ। ਪਰ ਕੋਰਟ ਨੇ ਸੁਣਵਾਈ ਮੁਕੰਮਲ ਕਰ ਲਈ ਹੈ ਇਹਦੇ ਤੇ ਜਿਹੜੇ ਗੁਰਮਿੰਦਰ ਜੀ ਆ ਉਹਨਾਂ ਨੇ ਆ ਕੇ ਦੱਸ ਦਿੱਤਾ ਹੈ ਕਿ ਪਾਣੀ ਦਾ ਮਸਲਾ ਨਹੀਂ ਹੈ, ਕਿ ਜਿਵੇਂ ਕੁਝ ਲੋਕ ਕਨਫਿਊਜ਼ ਨੇ ਕਿ ਦੇਖੋ ਜੀ ਪਾਣੀ ਹਰਿਆਣੇ ਨੂੰ ਦੇਣ ਦਾ ਹਾਈ ਕੋਰਟ ਹੁਕਮ ਦੇ ਦੇਵੇਗਾ ਕਿ ਨਹੀਂ ਦੇ ਦੇਵੇਗਾ। ਉਹ ਕਹਿੰਦੇ ਕਿ ਇਹ ਤੇ ਕੇਸ ਦਾ ਮਾਮਲਾ ਕਹਿ ਲੋ ਕਿ ਹੈ ਹੀ ਨਹੀਂ ਹੈ। ਇਸ ਵੇਲੇ ਜੋ ਬੀਬੀਐਮਬੀ ਨੇ ਕਿਹਾ ਉਹ ਸਿਰਫ ਪੁਲਿਸ ਦੀ ਨਿਯੁਕਤੀ ਨੂੰ ਲੈ ਕੇ ਕਿਹਾ, ਜਿੰਨੀ ਕੋ ਗੱਲਬਾਤ ਮੈਂ ਸੁਣੀ ਹੈ ਤੇ ਜਿੰਨੀ ਕੋ ਮੈਨੂੰ ਸਮਝ ਆਈ ਆ। ਤੇ ਦੂਜੀ ਗੱਲ ਇਹ ਆ ਕਿ ਭਗਵੰਤ ਮਾਨ ਹੋਰੀ ਪਹਿਲਾਂ ਹੀ ਕਹਿ ਚੁੱਕਿਆ ਕਿ ਮੈਂ ਤੇ ਸੁਪਰੀਮ ਕੋਰਟ ਤੱਕ ਲੜਾਂਗਾ। ਇਹਦਾ ਮਤਲਬ ਇਹ ਆ ਕਿ ਤੁਹਾਨੂੰ ਕੱਲ ਵੀ ਮੈਂ ਗੱਲ ਕਹੀ ਸੀਗੀ ਕਿ ਜੇ ਫੈਸਲਾ ਮੰਨ ਲਓ ਕਿਸੇ ਇੱਕ ਧਿਰ ਦੇ ਹੱਕ ਦੇ ਵਿੱਚ ਵੀ ਆ ਜਾਂਦਾ ਹੈ ਤੇ ਦੂਸਰੀ ਧਿਰ ਨੇ ਇਸ ਫੈਸਲੇ ਨੂੰ ਕਦਾਚਿਤ ਪ੍ਰਵਾਨ ਨਹੀਂ ਜੇ ਕਰਨਾ, ਚਾਹੇ ਕੁਝ ਵੀ ਹੋ ਜਾਵੇ। ਸੋ ਇਸ ਵਾਸਤੇ ਜਿਹੜੀ ਧਿਰ ਪ੍ਰਵਾਨ ਕਰ ਲਊਗੀ ਉਹ ਤੇ ਗਈ, ਉਹ ਤੇ ਮਾਂਝੀ ਗਈ। ਸੋ ਇਸ ਵਾਸਤੇ ਭਾਈ ਹੋ ਸਕਦਾ ਹੈ ਕਿ ਇਹ ਮਾਮਲਾ ਜਿਹੜਾ ਗਾਂਹ ਤੁਰਿਆ ਜਾਵੇ, ਪਰ ਫਿਲਹਾਲ ਦੇਖੋ 1-2 ਦਿਨ ਤੇ ਹੋਣਾ ਜੰਗੀ ਮਸ਼ਕਾਂ 'ਚ ਹੀ ਆਪਣੇ ਨਿਕਲ ਜਾਣੇ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ। ਆਪ ਗਿਆ 2-3 ਦਿਨ ਤੇ ਆਪ ਤਾਂ ਤੇ ਉਧਰੋਂ ਹੁਣ ਲੋਕ ਡਰੇ ਪਏ ਨੇ, ਇਧਰੋਂ ਧਿਆਨ ਹਟ ਗਿਆ। ਬਸ ਇਹੀ ਆ, ਹੁਣ ਸਾਡੇ ਕੋਲ ਰਹਿ ਗਿਆ ਅੱਜ ਫਿਰੋਜ਼ਪੁਰ ਬਲੈਕ ਆਊਟ ਆ ਜੀ, ਫਲਾਣੀ ਥਾਂ ਤੇ ਆ, ਜਲੰਧਰ ਹੋ ਗਈ ਆ ਜੀ, ਮੌਕ ਡਰਿਲ ਹੋ ਗਈ ਆ। ਹੁਣ ਤੇ ਆਹ ਕੁਝ ਹੀ ਚੱਲੇਗਾ। ਬੀਬੀਐਮਬੀ ਵਾਲਾ ਮਾਮਲਾ ਜਿਹੜਾ ਥੋੜਾ ਠੰਡੇ ਬਸਤੇ 'ਚ ਜਾਏਗਾ, ਤੇ ਤਰੀਕ ਅੱਜ 6 ਲੰਘ ਗਈ ਆ ਵੀਕਐਂਡ ਤੱਕ ਖਿੱਚ ਖੁੱਚ ਕੇ ਲੈ ਗਏ ਪੰਜਾਬ ਵਾਲੇ, ਤੇ 10 ਹੋ ਜਾਣੀ ਆ। ਤੇ ਮੁੜ ਕੇ ਹਰਿਆਣੇ ਵਾਲਿਆਂ ਨੂੰ ਵੀ ਹੋਏਗਾ ਕਿ ਦਿਨ ਤੇ 10 ਰਹਿ ਗਏ, ਹੁਣ ਜੰਗ ਜੁਗ ਦੇਖੀਏ ਕੀ ਬਣਦਾ, ਤੇ 20 ਨੂੰ ਆਪਣਾ ਪਾਣੀ ਆ ਜਾਣਾ। ਤਾਂ ਗੱਲ ਪਾਣੀ ਦੀ ਕਹਾਣੀ ਜਿਹੜੀ ਆ 20 ਤੱਕ ਹੀ ਆ, 20 ਤੋਂ ਬਾਅਦ 20 ਪੁੱਜ ਜਾਣੀ ਆ। ਤੁਸੀਂ ਦੇਖੀ ਜਾਓ, ਕੁਝ ਨਹੀਂ ਹੋਣਾ, ਸਾਰੇ ਠੰਡੇ ਠੰਡੋਰੇ ਹੋ ਜਾਣਗੇ। ਸੋ ਇਸ ਵੇਲੇ ਮੁੱਦਾ ਜਿਹੜਾ ਹੈ ਉਹ ਕਹਿ ਲੋ ਕਿ ਵੱਡਾ ਬਣ ਗਿਆ ਬੀਬੀਐਮਬੀ ਤੋਂ ਵੀ, ਕਹਿ ਲੋ ਕਿ ਜਿਹੜਾ ਬੰਬਾਂ ਵਾਲਾ ਮੁੱਦਾ, ਕਿ ਹੁਣ ਇਹਦੇ 'ਚ ਕੀ ਬਣੂਗਾ। ਜਵਾਕ ਪੁੱਛਦੇ ਪਏ ਨੇ ਵੀ ਕੀ ਹੁੰਦਾ ਜੰਗਾਂ ਦੇ ਵਿੱਚ, ਤੇ ਸਿਆਣੇ ਦੱਸਣ ਡਿਆ ਕੀ ਹੁੰਦਾ ਪੁੱਤ। ਤਾਂ ਗੱਲ ਇਹ ਆ ਕਿ ਪਾਣੀ ਦੀ ਕਹਾਣੀ ਫਿਲਹਾਲ ਥੋੜੀ ਠੰਡੀ ਪਈ ਆ। ਹਾਂ, ਹਾਈ ਕੋਰਟ 'ਚੋਂ ਕੀ ਫੈਸਲਾ ਆਉਂਦਾ ਉਹਦੇ ਤੇ ਨਜ਼ਰ ਜਿਹੜੀ ਬਣੀ ਰਹੇਗੀ। ਤੁਸੀਂ ਅਪਡੇਟ ਕੋਈ ਦੇਣੀ ਚਾਹੋ ਤੇ ਦੇ ਦਿਓ ਜੀ। ਹਾਲੇ ਤੱਕ ਕੋਈ ਫੈਸਲਾ ਇਸ ਤੇ ਨਹੀਂ ਆਇਆ ਹੋਇਆ, ਉਹੀ ਮੈਨੂੰ ਉਹੀ ਸ਼ੋਅ ਕਰ ਰਿਹਾ ਜਿਹੜੀਆਂ ਚੀਜ਼ਾਂ ਤੁਸੀਂ ਸਾਂਝੀਆਂ ਕੀਤੀਆਂ ਨੇ। ਉਸ ਤੋਂ ਅੱਗੇ ਗੱਲ ਤੁਰੀ ਨਹੀਂ, ਸ਼ਾਇਦ ਥੋੜਾ ਸਮਾਂ ਹੋਰ ਲੱਗ ਸਕਦਾ। ਪਰ ਆਪਾਂ ਚੱਲੀਏ ਅਗਲੀ ਖਬਰ ਦੇ ਵੱਲ। ਤਾਂ ਮਾਨ ਸਰਕਾਰ ਨੇ ਅਫਸਰਾਂ ਨੂੰ ਦਿੱਤੇ ਨੇ ਹੁਕਮ ਜੀ। ਹੁਣ ਕਿਹੜੇ ਹੁਕਮ ਦਿੱਤੇ ਗਏ ਨੇ? ਬੀਤੇ ਦਿਨ ਹੀ ਤਾਂ ਇੱਕ ਹੁਕਮ ਦਿੱਤਾ ਸੀ ਵੀ ਭਾਈ ਘਰੇ ਵੀ ਫੋਨ ਚੱਲਦਾ ਹੀ ਰੱਖਣਾ, ਵੀ ਕਿਸੇ ਵੀ ਟਾਈਮ ਕਾਲ ਆ ਸਕਦੀ ਹੈ। ਪਰ ਉਹ ਹੁਣ ਬੜਾ ਕਿਹੜੇ ਸਿਆਪਾ ਪਿਆ ਜੇ, ਉਹ ਬੜਾ ਸਿਆਪਾ ਪੈ ਗਿਆ ਕਿ ਭਾਈ ਉੱਥੇ ਨਾ ਪ੍ਰਧਾਨ ਮੰਤਰੀ ਦੀ ਸੀਗੀ ਮੀਟਿੰਗ, ਸੀਗੇ ਵੀਸੀ ਤੇ,
ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ। ਤੇ ਉਹ ਜਿਹੜੇ ਆਪਣੇ ਬੈਠੇ ਸਨ ਚੀਫ ਸੈਕਟਰੀ, ਉਹਨਾਂ ਦਾ ਨਾਲ ਦਾ ਜਿਹੜਾ ਅਫਸਰ ਸੀ, ਘੜੀ ਮੁੜੀ ਫੋਨ ਆ ਜਾਏ, ਘੜੀ ਮੁੜੀ ਫੋਨ ਆ ਜਾਏ, ਪ੍ਰਧਾਨ ਮੰਤਰੀ ਨੇ ਬਹੁਤ ਝਿੜਕਿਆ ਤੇ ਕਹਿੰਦੇ ਕਿ ਫਿਰ ਮੁੜ ਕੇ ਤੇ ਪੰਜਾਬ ਵਾਲਿਆਂ ਦੀ ਗੱਲ ਹੀ ਨਹੀਂ ਸੁਣੀ। ਹੁਣ ਇਹ ਤੇ ਨਾ ਕਹਿਣ ਜੋਗੇ ਕਿ ਅਸੀਂ ਮੁੱਖ ਮੰਤਰੀ ਦਾ ਪਾਲਣ ਕਰ ਰਹੇ ਹਾਂ ਜੀ, ਅਸੀਂ ਤੇ ਫੋਨ ਨਾਲ ਰੱਖਦੇ ਆ, ਕੀ ਕਰੀਏ, ਅਸੀਂ ਤੇ ਫੋਨ ਬੰਦ ਹੀ ਨਹੀਂ ਕਰ ਸਕਦੇ, ਟਾਇਲਟ ਜਾਈਏ ਤਾਂ ਫੋਨ ਆਉਣ, ਨਹਾਉਣਾ ਹੈ ਤੇ ਤਾਂ ਫੋਨ ਆਉਣ, ਮੀਂਹ 'ਚ ਤਾਂ ਫੋਨ ਆਉਣ, ਖੂਹ 'ਚ ਡਿੱਗ ਪਏ ਤਾਂ ਫੋਨ ਆਉਣ, ਬਈ ਫੋਨ ਤੇ ਆਨ ਹੀ ਰਹਿਣਾ। ਪ੍ਰਧਾਨ ਮੰਤਰੀ ਨੇ ਚੰਗਾ ਝਿੜਕਾ ਲੈ ਕੇ ਕੀ ਤਮਾਸ਼ਾ ਬਣਾਇਆ ਹੋਇਆ, ਤੁਸੀਂ ਹਟਦੇ ਨਹੀਂ ਗਏ। ਹੁਣ ਕਿਹੜਾ ਦੱਸੇ ਵੀ ਸਰ ਆ ਮਜਬੂਰੀ ਵੀ ਹੈਗੀ ਆ, ਤੂੰ ਫੋਨ ਦਾ ਤੇ ਚੰਗਾ ਸਿਆਪਾ ਪਿਆ ਪਹਿਲੇ ਦਿਨ ਆਂਦੇ ਹੁੰਦੇ, ਪਹਿਲੀ ਚੋਰੀ ਤੇ ਪਹਿਲਾ ਫਾਹਾ, ਪਹਿਲੀ ਤਗੜੀ ਮੀਟਿੰਗ ਸੀ ਤੇ ਪਹਿਲੀ ਚ ਹੀ ਇਹਨਾਂ ਦਾ ਫੋਨ ਵੱਜ ਪਿਆ। ਸਾਡੀ ਵੀ ਇੱਕ ਵਾਰੀ ਤਰੀਕ ਸੀ ਐਸਡੀਐਮ ਕੋਲ, ਨਵਾਂ ਨਵਾਂ ਉਦੋਂ ਚੱਲਿਆ ਸੀਗਾ ਨੋਕੀਆ, ਉਹ ਫੋਨ ਵੱਜ ਪਿਆ, ਟੂ 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 ਟੂ, ਉਹ ਤਿੱਖੀ ਜੀ ਉਹਦੀ ਟੂਨ ਸੀ। ਐਸਡੀਐਮ ਕਹਿੰਦਾ ਫੋਨ ਕੱਢੋ ਇਹਦਾ ਤੇ ਗਲਾਸ ਪਾਣੀ ਦੇ ਲਿਆ ਭਰ ਕੇ ਤੇ ਇਹ ਵਿੱਚ ਡੋਬੋ, ਤੇ ਉਹ ਪੈਰੀ ਪੈ ਗਿਆ। ਉਹਨੇ ਆਖਿਆ ਸਾਹਿਬ ਮਹਾਂ ਤੇ ਬਾਪੂ ਤੋਂ ਲੜ ਕੇ ਲਿਆ, ਤੁਸੀਂ ਕੁੱਟਣਾ ਮਾਰਨਾ ਜੋ ਮੈਨੂੰ ਕਰਨਾ ਕਰ ਲਓ, ਫੋਨ ਨਾ ਮਾਰਿਆ, ਮੈਨੂੰ ਘਰੋਂ ਕੱਢ ਦੇਣਾ ਜੀ ਉਹਨੇ। ਉਹ ਹੱਸ ਪਿਆ ਐਸਡੀਐਮ। ਤੇ ਫੋਨ ਕਈ ਵਾਰ ਬੜਾ ਸਿਆਪਾ ਪੈ ਜਾਂਦਾ। ਤਾਂ ਬਹਰਹਾਲ ਗੱਲ ਇਹ ਆ ਕਿ ਭਾਈ ਇਹਨਾਂ ਨੇ ਨਵਾਂ ਹੁਕਮ ਦਿੱਤਾ ਹੈ ਤਹਿਸੀਲਦਾਰ ਨੂੰ, ਨਾਇਬ ਤਹਿਸੀਲਦਾਰ ਨੂੰ, ਕਿ ਸਰ ਫਰਲੋ ਨਹੀਂ ਚੱਲੇਗੀ। ਫਰਲੋ ਤੇ ਹੁਣ ਫੜਲੋ ਹੋ ਜਾਣੀ ਆ, ਮਤਲਬ ਕਿ ਤੁਹਾਨੂੰ ਫੁੱਲ ਟਾਈਮ ਦਫ਼ਤਰ ਦੇ ਵਿੱਚ ਹਾਜ਼ਰ ਰਹਿਣਾ ਪਊਗਾ, ਹੈ ਨਾ। ਹੁਣ ਹਾਜ਼ਰ ਹੋ ਜਾ, ਉਹ ਚੱਲਦਾ ਹੁੰਦਾ ਨਾ ਵੀ, ਹੁਣ ਹਾਜ਼ਰ ਹੀ ਹੋਣਾ ਪੈਣਾ ਹੈ ਤੁਹਾਨੂੰ ਹਰ ਟਾਈਮ ਉੱਥੇ ਦਫ਼ਤਰ ਦੇ ਵਿੱਚ। ਤੇ ਜਿਹੜੇ ਡਿਪਟੀ ਕਮਿਸ਼ਨਰ ਆ ਉਹ ਬਈ ਪੂਰੀ ਨਿਗਾਹ ਰੱਖਣਗੇ ਵੀ ਹੁਣ ਹਾਜ਼ਰ ਹੋ ਜਾ, ਵੇਲੇ ਸਿਰ ਹੁਣ ਹਾਜ਼ਰ ਹੋ ਜਾ, ਵੀ ਫਰਲੋ ਸ਼ਰਲੋ ਬੰਦ ਹੋਣੀ ਚਾਹੀਦੀ ਆ। ਤਾਂ ਗੱਲ ਠੀਕ ਆ ਗੁਰਪ੍ਰੀਤ ਜੀ, ਜਿਹਨਾਂ ਤਨਖਾਹਾਂ ਲੈਣੀਆਂ ਉਹਨਾਂ ਨੂੰ ਡਿਊਟੀਆਂ ਦੇਣੀਆਂ ਪੈਣੀਆਂ। ਪਰ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਦਾ ਕਿ ਸਾਡੀ ਸਮੱਸਿਆ ਪਤਾ ਕੀ ਆ, ਅਸੀਂ ਜੇ ਪਟਵਾਰੀਆਂ ਨੂੰ ਨਿੰਦਦੇ ਆ ਤਾਂ ਇੱਕ ਤਰਫਾ ਨਿੰਦਦੇ ਆ, ਜੇ ਤਹਿਸੀਲਾਂ 'ਚ ਹੁੰਦੀ ਖੱਜਲ ਖੁਆਰੀ ਨੂੰ ਦੇਖਦੇ ਆ ਤਾਂ ਇਹ ਇੱਕ ਚਸ਼ਮੇ 'ਚੋਂ ਦੇਖਦੇ ਆ। ਪ੍ਰੋਬਲਮ ਪਤਾ ਕਿੱਥੇ ਆ? ਪ੍ਰੋਬਲਮ ਇੱਥੇ ਆ ਕਿ ਕਈ ਤਹਿਸੀਲਦਾਰਾਂ ਕੋਲ 2-2 3-3 ਸ਼ਹਿਰਾਂ ਦੇ ਚਾਰਜ ਆ, ਵੀ ਉਹ ਤੁਸੀਂ ਮਸਲਾ ਹੱਲ ਕਰੋ, ਜਿਹੜੀਆਂ ਸੀਟਾਂ ਖਾਲੀ ਨੇ ਉਹ ਭਰੋ। ਤੇ ਅਗਲੇ ਨੂੰ, ਠੀਕ ਹੈ ਨਾ ਜੀ, ਅਗਲੇ ਨੂੰ ਟਾਈਮ ਜਿਹੜਾ ਹੈ ਦਫ਼ਤਰ ਦਾ ਉਹ ਓਵਰ ਨਾ ਦਿਓ, ਉਹਨੂੰ ਉਨਾ ਹੀ ਟਾਈਮ ਦਿਓ, ਉਨਾ ਹੀ ਉਹਦੇ ਕੋਲ ਕੰਮ ਹੋਵੇ ਜਿੰਨਾ ਉਹਦਾ 8 ਘੰਟਿਆਂ 'ਚ ਬਣਦਾ, ਕਰਕੇ ਅਗਲਾ ਆਓ ਮਾਰੇ। ਜਦੋਂ ਤੁਸੀਂ 2-2 ਚਾਰਜ ਦਿੱਤੇ ਆ, 3-3 ਚਾਰਜ ਦਿੱਤੇ ਆ, ਫਿਰ ਚਾਰਜ ਜਾਂਦੇ ਢੱਠੇ ਖੂਹ 'ਚ, ਜਦੋਂ ਅਗਲੀ ਫੋਨ ਮਾਰਦੀ ਵੀ ਤੇਰਾ ਬੇੜਾ ਤਰਜੇ 3 ਦਿਨ ਹੋ ਗਏ ਆ, ਮੈਂ ਤਿਆਰ ਬੈਠੀ ਆ, ਨਾ ਕਿਤੇ ਡਿਨਰ ਕਰਾਇਆ, ਨਾ ਲੈਣਾ ਨਾ ਦੇਣਾ, ਇਧਰੋਂ ਮੰਮੀ ਜੀ ਆਈ ਆ, ਤੇ ਅਗਲਾ ਫਿਰ ਫਰਲੋ ਹੀ ਮਾਰੇਗਾ ਨਾ ਸਰ। ਜੇ ਫਰਲੋ ਨਹੀਂ ਮਾਰੇਗਾ ਤੇ ਫਿਰ ਘਰੇ ਫੜ ਲੋ ਹੋ ਜਾਣੀ ਆ। ਵੇਲਣਾ ਗੁੱਟਾਂ ਤੇ ਆਇਆ ਤੇ ਉੱਥੇ ਨਾ ਕਿਸੇ ਮਾਨ ਨੇ ਬਚਾਉਣਾ, ਉੱਥੇ ਨੁਕਸਾਨ ਹੀ ਹੋਣਾ ਸਰ। ਸੋ ਇਸ ਕਰਕੇ ਅਗਲੇ ਨੇ ਆਪਦੇ ਘਰ ਦਾ ਵੀ ਤੇ ਵੇਖਣਾ ਹੈ ਨਾ। ਸੋ ਇਸ ਵਾਸਤੇ ਫਰਲੋ ਠੀਕ ਆ, ਬੰਦ ਕਰੋ ਮੈਂ ਕਹਿੰਦਾ, ਪਰ ਉਹੀ ਗੱਲ ਆ, ਹੁਣ ਪੁਲਿਸ ਮਹਿਕਮੇ ਦੀ ਫਰਲੋ ਕਿਵੇਂ ਬੰਦ ਕਰਾ ਲਓਗੇ? ਕਿਉਂਕਿ ਤੁਸੀਂ ਰੈਗੂਲਰ ਛੁੱਟੀ ਨਹੀਂ ਦਿੰਦੇ, ਕੋਈ ਵੀਕਐਂਡ ਨਹੀਂ ਦਿੰਦੇ ਅਗਲੇ ਨੂੰ, ਕੋਈ ਕੁਝ ਨਹੀਂ ਹੈ। ਤਾਂ ਫਿਰ ਅਗਲੇ ਕੀ ਕਰਦੇ ਆ ਕਿ 2 ਦਿਨ ਲਾਏ, 1 ਦਿਨ ਵਿੱਚੋਂ ਫਰਲੋ ਰੈਸਟ ਕਰ ਲਈ, ਠੀਕ ਹੈ ਨਾ ਜੀ, ਆਪਸ ਦੇ ਵਿੱਚ ਉਹਨਾਂ ਡਿਊਟੀਆਂ ਵੰਡੀਆਂ ਹੁੰਦੀਆਂ ਨੇ। ਤਾਂ ਇਹੀ ਚੀਜ਼ਾਂ ਨੇ ਕਿ ਭਾਈ ਠੀਕ ਹੈ ਕੰਮ ਲਓ, ਮੈਂ ਨਹੀਂ ਕਹਿੰਦਾ, ਤੁਹਾਡਾ ਅਧਿਕਾਰ ਖੇਤਰ ਆ, ਪਰੰਤੂ ਜਿੱਥੇ ਤੁਹਾਨੂੰ ਠੀਕ ਕਰਨ ਦੀ ਜ਼ਰੂਰਤ ਹੈ ਸਿਸਟਮ ਨੂੰ, ਉਹ ਵੀ ਠੀਕ ਕਰੋ ਨਾ। ਜੀ ਇਹ ਤਾਂ ਹੈ। ਇਹਦੇ 'ਚ ਇੱਕ ਤਰੀਕੇ ਦਾ ਹੱਕਾਂ ਤੇ ਵੀ ਤਾਂ ਡੱਕ ਹੈ ਨਾ ਉਹਨਾਂ ਦਾ, ਜਿੱਦਾਂ ਤੁਸੀਂ ਚਾਨਣਾ ਪਾ ਹੀ ਦਿੱਤਾ ਵੀ ਭਾਈ ਉਹ ਵੀ ਤਾਂ ਜਿੱਦਾਂ ਲੇਬਰ ਡੇ ਮਨਾਇਆ ਜਾਂਦਾ, ਉਹ ਵੀ ਕਿਸੇ ਗੱਲ ਨੂੰ ਮਨਾਇਆ ਜਾਂਦਾ, ਵੀ ਘੰਟੇ ਨਿਰਧਾਰਤ ਕੀਤੇ ਗਏ, ਉਹ ਸਾਰੀਆਂ ਚੀਜ਼ਾਂ, ਤੇ ਤੁਸੀਂ ਉਲਟਾ ਇਹਨਾਂ ਨਾਲ ਉਹੀ ਤਸ਼ੱਦਦ ਕਰ ਰਹੇ ਹੋ, ਤਨਖਾਹ ਲੈਂਦੇ ਨੇ, ਇੱਕ ਪੱਖ ਹੋ ਸਕਦਾ ਹੈ। ਬਿਲਕੁਲ ਤੁਸੀਂ ਰਾਈਟ ਕਹਿ ਰਹੇ ਹੋ, ਵੈਰੀ ਰਾਈਟ ਕਹਿ ਰਹੇ ਹੋ ਗੁਰਪ੍ਰੀਤ ਜੀ। ਮੇਰੀ ਗੱਲ ਸੁਣੋ, ਆਪਾਂ ਨੂੰ ਸਾਰਿਆਂ ਨੂੰ ਹੁੰਦਾ ਹੈ ਨਾ, ਆਪਾਂ ਡਿਊਟੀਆਂ ਦਿੰਨੇ ਆ, ਆਪਾਂ ਵੀ ਹੁਣ ਜੌਬਾਂ ਕਰਦੇ ਆ, ਰੇਡੀਓ ਚੈਨਲਾਂ ਤੇ ਸਭ ਕੁਝ ਕਰਦੇ ਆ, ਇੱਕ ਪੀਰੀਅਡ ਹੁੰਦਾ ਹੈ ਨਾ, ਇੱਕ ਸਾਡੇ ਕੰਮ ਦਾ ਜੋ ਸਰਵਿਸ ਦਿੰਨੇ ਆ ਅਸੀਂ, ਇੱਕ ਲਿਮਟ ਹੁੰਦੀ ਆ। ਹੁਣ ਗੱਲ ਇਹ ਆ ਕਿ ਭਾਈ ਤੁਸੀਂ ਦੇਖਿਆ ਹੋਣਾ ਕਈ ਵਾਰੀ ਤਹਿਸੀਲਾਂ 'ਚ ਰਾਤ ਨੂੰ ਰਜਿਸਟਰੀਆਂ ਹੋ ਰਹੀਆਂ ਹੁੰਦੀਆਂ, ਬਹੁਤ ਵਾਰੀ ਰੌਲੇ ਪਏ ਆ। ਉਹਦਾ ਕਾਰਨ ਕੀ? ਇਹੀ ਕਾਰਨ ਹੈ ਕਿ ਦਫ਼ਤਰੀ ਕੰਮ ਨਹੀਂ ਨਿਬੜਦੇ ਕਈ ਵਾਰ। ਸੋ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ 8 ਘੰਟੇ ਅਗਲੇ ਤੋਂ ਠੋਕ ਕੇ ਕੰਮ ਲਓ, ਤੇ ਉਹਨਾਂ ਕੋ ਕੰਮ ਲਓ ਜਿੰਨਾ ਕੋ ਮਨੁੱਖੀ ਸਰੀਰ ਕਰ ਸਕਦਾ ਹੈ। ਇਹ ਨਹੀਂ ਹੈ ਕਿ 8 ਘੰਟਿਆਂ 'ਚ ਤੁਸੀਂ 8 ਬੰਦਿਆਂ ਦਾ ਕੰਮ ਇੱਕ ਬੰਦੇ ਤੋਂ ਲਵੋ। ਤਾਂ ਇਹ ਗੱਲ ਬਿਲਕੁਲ ਠੀਕ ਆ, ਕਿਉਂਕਿ ਅਗਲੇ ਨੂੰ ਜੈਨੀ ਰੈਸਟ ਚਾਹੀਦੀ ਆ 8 ਘੰਟਿਆਂ ਦੀ, ਤੇ 8 ਘੰਟੇ ਆਪਣੀ ਜ਼ਿੰਦਗੀ ਜਾਂ ਆਪਣੇ ਪਰਿਵਾਰ ਵਾਸਤੇ ਵੀ ਚਾਹੀਦੇ ਨੇ। ਜੀ ਉਹੀ ਗੱਲ ਹੈ ਨਾ, ਇਹ ਦੇਸ਼ ਏਦਾਂ ਦਾ, ਇੱਥੇ ਨਾ ਤਾਂ ਅਸੀਂ ਸਰੀਰਕ ਤੰਦਰੁਸਤੀ ਵੱਲ ਧਿਆਨ ਦਿੰਦੇ ਆ ਤੇ ਨਾ ਹੀ ਮਾਨਸਿਕ ਤੰਦਰੁਸਤੀ ਵੱਲ। ਕੰਮ ਕਰਨ ਲੱਗਾ ਬੰਦਾ ਕੰਮ ਹੀ ਕਰੀ ਜਾਂਦਾ, ਤੇ ਜਿਹੜਾ ਵਿਹਲਾ ਹੈ ਫਿਰ ਉਹ ਲੱਤ ਤੇ ਲੱਤ ਘੁਮਾ ਕੇ ਬੈਠਾ ਫੋਨ ਹੀ ਚਲਾਈ ਜਾਂਦਾ, ਉਹਨੂੰ ਵੀ ਪਰਵਾਹ ਕੋਈ ਨਹੀਂ। ਪਰ ਆਪਾਂ ਚੱਲੀਏ ਜੀ ਅੱਗੇ, ਉਧਰ
MP ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹੱਕ 'ਚ ਅੱਜ ਅੰਮ੍ਰਿਤਸਰ ਦੇ ਵਿੱਚ ਇਕੱਠ ਰੱਖਿਆ ਗਿਆ ਕਿ ਤੀਜੀ ਵਾਰ ਲਗਾਤਾਰ ਇਹਨਾਂ ਤੇ ਜਿਹੜੀ ਲਾਈ ਗਈ ਹੈ ਉਹਦਾ ਵਿਰੋਧ ਦਰਜ ਕਰਵਾਇਆ ਗਿਆ। ਹੋਰ ਕੀ ਗੱਲਾਂ ਪਰਿਵਾਰ ਦੇ ਵੱਲੋਂ ਜਾਂ ਫਿਰ ਉਹਨਾਂ ਦੀ ਜਥੇਬੰਦੀ ਜਿਹੜੀ ਹੈ ਉਸ ਦੇ ਵੱਲੋਂ ਕੀਤੀਆਂ ਗਈਆਂ ਨੇ, ਪਾਇਓ ਚਾਨਣਾ। ਹਾਂਜੀ ਦੇਖੋ, ਇਹ ਅੱਜ ਰਣਜੀਤ ਐਵੇਨਿਊ ਤੋਂ DC ਦਫ਼ਤਰ ਤੱਕ ਦੀ ਇੱਕ ਰੈਲੀ ਕੱਢੀ ਗਈ ਆ, ਜਾਂ ਕਹਿ ਲਓ ਕਿ ਰੋਸ ਮਾਰਚ ਕੱਢਿਆ ਗਿਆ ਹੈ। ਤੇ ਇਹਦੇ ਵਿੱਚ ਮੁੱਖ ਤੌਰ ਤੇ ਮੰਗ ਜਿਹੜੀ ਆ ਉਹ ਅਮਰਤਪਾਲ ਸਿੰਘ ਹੋਰਾਂ ਦਾ ਜਿਹੜਾ NSA ਆ, ਜਿਹੜਾ ਕਿ ਤੀਸਰੀ ਦਫਾ ਐਕਸਟੈਂਡ ਕੀਤਾ ਗਿਆ, ਉਸਨੂੰ ਖਤਮ ਕਰਨ ਦੀ ਹੈ ਕਿ ਉਹ ਜਿਹੜਾ ਇਹਨਾਂ ਦਾ ਮਤਲਬ ਕਿ NSA ਆ ਉਸਨੂੰ ਖਤਮ ਕਰ ਦਿੱਤਾ ਜਾਵੇ। ਤੇ ਉਹ ਕਹਿੰਦੇ ਆ ਕਿ ਇਹ ਬਿਲਕੁਲ ਗੈਰ ਜ਼ਰੂਰੀ ਆ ਤੇ ਰਾਜਨੀਤਿਕ ਤਸ਼ੱਦਦ ਆ ਇੱਕ ਤਰ੍ਹਾਂ ਨਾਲ। ਤਾਂ ਇਹ ਬੜਾ ਵੱਡਾ ਸ਼ਬਦ ਇਸਤੇਮਾਲ ਕੀਤਾ ਇਹਨਾਂ ਦੀ ਜਥੇਬੰਦੀ ਜਾਂ ਇਹਨਾਂ ਦੇ ਸਮਰਥਕਾਂ ਨੇ ਕਿ ਇਹ ਤੇ ਰਾਜਨੀਤਿਕ ਤਸ਼ੱਦਦ ਹੈ। ਤੇ ਦੇਖੋ ਗੱਲ ਇਹ ਆ ਕਿ ਠੀਕ ਆ, ਇਕੱਠ ਵਧੀਆ ਸੀਗਾ, ਐਸੀ ਗੱਲ ਨਹੀਂ ਹੈ। ਤੇ ਇਹਦੇ ਚ ਸਰਬਜੀਤ ਸਿੰਘ ਖਾਲਸਾ ਹੋਰੀ, ਤਰਸੇਮ ਸਿੰਘ ਜੀ ਹੋਰੀ, ਉਹ ਸਾਰੇ ਬੋਲੇ ਆ। ਤੇ ਪੰਜਾਬ ਦੇ ਪਾਣੀਆਂ ਦਾ ਵੀ ਮਾਮਲਾ ਜਿਹੜਾ ਉਹ ਇਹਦੇ ਵਿੱਚ ਉੱਠਿਆ ਤੇ ਇਹ ਚ ਸਾਰਿਆਂ ਨੇ ਕਿਹਾ ਕਿ ਪੰਜਾਬ ਦਾ ਪਾਣੀ ਜਿਹੜਾ ਉਹ ਕੇਵਲ ਤੇ ਕੇਵਲ ਪੰਜਾਬ ਦਾ ਹੈ। ਅੱਛਾ, ਗੱਲ ਇਹ ਆ ਗੁਰਪ੍ਰੀਤ ਜੀ ਕਿ ਹੁਣ ਦੇਖੋ ਇਹਨਾਂ ਨੇ ਜੋ ਕਰਨਾ ਸੀ ਕਰ ਦਿੱਤਾ। ਰੋਸ ਪ੍ਰਦਰਸ਼ਨ ਮੇਰੇ ਖਿਆਲ ਦੇ ਨਾਲ ਠੀਕ ਆ, ਅੱਗੇ ਵੀ ਧਰਨਾ ਲੱਗਾ ਰਿਹਾ, ਤੁਹਾਨੂੰ ਯਾਦ ਹੋਣਾ। ਉਹਦਾ ਫਾਇਦਾ ਇਹਨਾਂ ਕੋ ਹੋਇਆ ਸੀ ਕਿ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਇੱਕ ਕੰਪੇਨ ਬਣ ਗਈ ਸੀਗੀ, ਇੱਕ ਬਹੁਤ ਤਗੜੀ ਮੁਹਿੰਮ ਬਣ ਗਈ ਸੀਗੀ, ਜਿਹੜੀ ਉਹਨਾਂ ਨੂੰ ਖਡੂਰ ਸਾਹਿਬ ਤੋਂ MP ਬਣਾ ਗਈ ਸੀਗੀ ਧਰਨੇ ਤੋਂ ਬਾਅਦ। ਉਹ ਚੀਜ਼ ਤੇ ਹੈ, ਪਰੰਤੂ ਇਹਦਾ ਹੱਲ ਦੇਖੋ, ਗੱਲ ਕੌੜੀ ਲੱਗੇ ਫਿੱਕੀ ਲੱਗੇ, ਇਹਦਾ ਹੱਲ ਜਿਹੜਾ ਹੈ ਉਹ ਗਾਂ ਹੁਣ ਜਾ ਕੇ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ 'ਚ ਹੀ ਹੋਏਗਾ। ਕਿਉਂਕਿ DC ਨੇ ਸਿਫਾਰਿਸ਼ ਕਰ ਦਿੱਤੀ ਜਾਂ ਫਲਾਣੇ ਨੇ ਲਾ ਦਿੱਤਾ, ਤਾਂ ਹੁਣ ਜਿਹੜਾ ਤੋੜਨ ਦਾ ਕੰਮ ਆ ਜਾਂ ਤੇ ਇਹੀ ਕਰ ਸਕਦੇ ਜਾਂ ਕੋਰਟ ਕਰ ਸਕਦਾ। ਤਾਂ ਮੇਰੇ ਖਿਆਲ ਦੇ ਨਾਲ ਇਹ ਲੜਾਈ ਜਿਹੜੀ ਆ ਕਾਨੂੰਨੀ ਚੌਕਟੇ 'ਚ ਹੀ ਨਿਬੜਨੀ ਆ। ਪਰੰਤੂ ਬੜੀ ਕਮਾਲ ਦੀ ਗੱਲ ਹੈ ਕਿ ਇਹਨਾਂ ਦੇ ਕੋਲ ਬਹੁਤ ਵਧੀਆ ਟੀਮ ਹੈ, ਕਾਨੂੰਨੀ ਮਾਹਰ ਨੇ ਇਹਨਾਂ ਦੇ ਕੋਲ, ਬੜੇ ਬੜੇ ਵਕੀਲ ਨੇ। ਇਹ ਕਿਉਂ ਹੁਣ ਉਧਰ ਢਿੱਲ ਮੱਠ ਹੈ, ਇਹ ਇੱਕ ਬੜਾ ਵੱਡਾ ਵਿਸ਼ਾ ਹੈ। ਇਹ ਤੇ ਇਹ ਇਹਨਾਂ ਦੀ ਜਥੇਬੰਦੀ ਦੱਸ ਸਕਦੀ ਹੈ, ਕਿਉਂਕਿ ਇਹਨਾਂ ਨੇ, ਤੁਹਾਨੂੰ ਯਾਦ ਹੈ ਨਾ, NSA ਐਕਸਟੈਂਡ ਹੋਣ ਤੋਂ ਪਹਿਲਾਂ ਹੀ ਕਿਹਾ ਸੀਗਾ ਕਿ ਅਸੀਂ ਕਾਨੂੰਨੀ ਲੜਾਈ ਲੜਾਂਗੇ। ਉਹ ਕਾਨੂੰਨੀ ਲੜਾਈ ਕਿਉਂ ਨਹੀਂ ਸ਼ੁਰੂ ਹੋ ਰਹੀ, ਉਹ ਇੱਕ ਕਾਫੀ ਦਿਲਚਸਪ ਸਵਾਲ ਬਣ ਜਾਂਦਾ ਹੈ ਗੁਰਪ੍ਰੀਤ ਜੀ। ਜੀ, ਪਰ ਇਸ ਦੇ ਵਿੱਚ ਤੁਸੀਂ ਚਾਨਣਾ ਪਾ ਸਕਦੇ ਹੋ ਮਿੰਟੂ ਜੀ ਕਿ ਸ਼ਾਇਦ ਇਹ ਵੀ ਇੱਕ ਦਿਨ ਮੈਂ ਸੁਣ ਰਿਹਾ ਸੀ ਮਾਹਰਾਂ ਦੀ ਗੱਲ ਕਿ NSA ਜਿਹੜੀ ਹੈ ਇਸ ਨੂੰ ਚੈਲੰਜ ਨਹੀਂ ਕੀਤਾ ਜਾ ਸਕਦਾ। ਜਦੋਂ ਇੱਕ ਵਾਰ ਵੱਧ ਗਈ ਹੈ ਫਿਰ ਉਹ ਵੱਧ ਗਈ ਹੈ, ਉਸ ਤੇ ਨਾ ਤਾਂ ਕੋਈ ਕੋਰਟ 'ਚ ਸੁਣਵਾਈ ਹੋ ਸਕਦੀ ਹੈ ਨਾ ਕੁਝ ਹੋਰ। ਇਸੇ ਕਰਕੇ ਤਾਂ ਇਸ ਨੂੰ ਸੰਵਿਧਾਨਕ ਤੌਰ ਤੇ ਵੀ ਇੱਕ ਗਲਤ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ ਨਾ ਕਿ ਇਹ ਤਾਂ ਤੁਸੀਂ ਰਾਜਸੀ ਤੌਰ ਦੇ ਉੱਪਰ ਬੰਦੇ ਨੂੰ ਅੰਦਰ ਟੱਕਣਾ ਸੀ, 1 ਸਾਲ ਦੇ ਲਈ ਡੱਕਤਾ, ਐਕਸਟੈਂਡ ਕਰਤੀ, ਉਹਦੇ ਤੇ ਸ਼ਾਇਦ ਕੁਝ ਹੋ ਸਕਦਾ ਹੋਵੇ, ਉਸ ਤੇ ਨਹੀਂ NSA ਨੂੰ ਚੈਲੰਜ ਦੀਆਂ ਤੇ ਪਟੀਸ਼ਨਾਂ ਹਾਈ ਕੋਰਟ ਪੈਂਦੀਆਂ ਰਹੀਆਂ ਨੇ ਅੱਗੇ। ਪਰ ਉਸ ਤੇ ਕੀ ਕੋਰਟ ਕੁਝ ਕਰ ਸਕਦੀ ਹੈ, ਇਹ ਵੀ ਦੇਖਣ ਵਾਲਾ ਬਾਤ ਹੈ। ਨਹੀਂ ਦੇਖੋ, ਗੱਲ ਹੈ NSA ਤੇ ਤਾਂ ਸੁਣਵਾਈ ਹੁੰਦੀ ਰਹੀ ਹੈ ਨਾ। ਜੇ ਕੋਰਟ 'ਚ ਚੈਲੰਜ ਕੀਤਾ ਜਾ ਸਕਦਾ ਤਦ ਹੀ ਸੁਣਵਾਈ ਹੁੰਦੀ ਹੈ ਨਾ। ਕਿੰਨੇ ਨੇ ਪਾਈਆਂ ਸੀ ਪਟੀਸ਼ਨਾਂ, ਆਪਾਂ ਦੇਖਿਆ ਹੀ ਆ। ਉਹ ਬਾਅਦ ਦੇ ਵਿੱਚ ਜਦੋਂ ਇਹਨਾਂ ਤੋਂ NSA ਹਟਾ ਦਿੱਤਾ ਗਿਆ ਤੇ ਉਹ ਪਟੀਸ਼ਨਾਂ ਆਟੋਮੈਟਿਕਲੀ ਖਾਰਜ ਨਹੀਂ ਹੋਈਆਂ। ਆਪਾਂ ਖਬਰ ਕੀਤੀ ਸੀ ਕਿ ਕੋਰਟ ਨੇ ਉਹ ਖਾਰਜ ਮੰਨ ਲਈਆਂ ਕਿ ਉਹਨਾਂ ਦਾ ਨਿਬੇੜਾ ਆਟੋਮੈਟਿਕਲੀ ਹੋ ਜਾਂਦਾ ਕਿਉਂਕਿ NSA ਹਟ ਗਿਆ। ਦੂਜਾ ਪੱਖ ਫਿਰ ਇਹਦਾ ਇਹ ਹੈ ਨਾ ਮਿੰਟੂ ਜੀ ਕਿ ਠੀਕ ਹੈ ਉਹ ਸੁਣਵਾਈ ਕੀਤੀ ਗਈ, ਪਰ ਜਿਹੜੀ NSA ਲੱਗ ਗਈ ਆਪਾਂ ਉਹਦੀ ਗੱਲ ਕਰ ਰਹੇ ਹਾਂ ਕਿ ਕੋਈ ਆਧਾਰ ਹੋਊਗਾ NSA ਲੱਗਣ ਦਾ। ਉਸ ਆਧਾਰ ਦੇ ਉੱਪਰ ਜੇ ਆਪਾਂ ਗੱਲ ਕਰਨੀ ਹੋਵੇ ਕੀ ਕੋਰਟ 1 ਸਾਲ ਦੇ ਅੰਦਰ ਕੋਈ ਸੁਣਵਾਈ ਕਰਦੀ ਹੈ? ਕੋਈ ਨਹੀਂ, ਕੋਰਟ ਕਰ ਸਕਦਾ ਜੀ। ਨਹੀਂ ਦੇਖੋ, ਕੋਈ ਵੀ ਕਾਨੂੰਨ ਆ, ਕੋਈ ਵੀ ਨਹੀਂ ਗੁਰਪ੍ਰੀਤ ਜੀ, ਗੱਲ ਨੂੰ ਅੰਡਰਸਟੈਂਡ ਕਰੋ, ਗੱਲ ਨੂੰ ਅੰਡਰਸਟੈਂਡ ਕਰਿਓ ਪਲੀਜ਼, ਕਿ ਜੇ ਮੰਨ ਲਓ ਕੋਰਟ ਦਾ ਅਧਿਕਾਰ ਖੇਤਰ ਹੈ NSA ਤੇ ਸੁਣਵਾਈ ਕਰਨ ਦਾ, ਤਦੇ ਉਹ ਪਟੀਸ਼ਨਾਂ ਸੁਣੀਆਂ ਨੇ ਨਾ, ਨੰਬਰ 1। ਨੰਬਰ 2 ਇਹ ਆ ਕਿ ਇਹ ਕੋਈ ਚਾਹੇ ਡਿਟੈਂਸ਼ਨ ਹੋਵੇ ਚਾਹੇ ਕੋਈ ਕੇਸ ਹੋਵੇ, ਕੋਰਟਾਂ ਜ਼ਰੂਰ ਸੁਣਦੀਆਂ ਨੇ। ਮੇਰੇ ਖਿਆਲ ਦੇ ਨਾਲ ਐਸਾ ਨਹੀਂ ਹੈ ਕਿ ਜੇ NSA ਲੱਗ ਗਿਆ ਤਾਂ ਹਾਈ ਕੋਰਟ ਨੇ ਅੱਗੇ ਇਹ ਪਟੀਸ਼ਨਾਂ ਪ੍ਰਵਾਨ ਕੀਤੀਆਂ। ਉਹ ਗੱਲ ਵੱਖਰੀ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਅੱਗੇ ਆਪਾਂ ਆਪ ਹੀ ਖਬਰ ਕੀਤੀ ਸੀਗੀ ਕਿ NSA ਜਿਹੜਾ ਚੈਲੰਜ ਕੀਤਾ ਗਿਆ ਸੀ ਤਾਂ ਉਹ ਪਟੀਸ਼ਨਾਂ ਦਾ ਨਿਬੇੜਾ ਇਸ ਵਿਹਾਰ ਤੇ ਹੋਇਆ ਕਿ ਪੰਜਾਬ ਸਰਕਾਰ ਨੇ ਕਿਹਾ ਜੀ ਕਿ ਅਸੀਂ NSA ਹਟਾ ਦਿੱਤਾ ਹੈ, ਅਸੀਂ NSA ਨਹੀਂ ਵਧਾਇਆ। ਤਾਂ ਫਿਰ ਉਹ ਕੋਰਟ ਨੇ ਮੰਨਿਆ ਕਿ ਠੀਕ ਹੈ, ਹੁਣ ਪਟੀਸ਼ਨਾਂ ਨੂੰ ਸੁਣਨ ਦੀ ਜ਼ਰੂਰਤ ਨਹੀਂ ਹੈ, ਇਹ ਆਟੋਮੈਟਿਕਲੀ ਨਿਬੇੜਾ ਹੋ ਜਾਂਦਾ ਹੈ। ਸੋ ਮੇਰੇ ਖਿਆਲ ਦੇ ਨਾਲ ਜੇ ਐਸਾ ਨਹੀਂ ਹੈ ਤਾਂ ਫਿਰ ਇਹਨਾਂ ਦੀ ਲੀਗਲ ਟੀਮ ਨੂੰ ਕੀ ਕਹੋਗੇ, ਅਮਰਤਪਾਲ ਸਿੰਘ ਹੋਰਾਂ ਦੀ ਲੀਗਲ ਟੀਮ ਨੂੰ, ਜਿਨ੍ਹਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਜਾਂ ਜਿਹੜੇ ਇਹਨਾਂ ਦੇ ਸਮਰਥਕ ਸੀ ਕਿ ਅਸੀਂ ਇਸ ਨੂੰ ਕੋਰਟ 'ਚ ਚੈਲੰਜ ਕਰਾਂਗੇ। ਜੇ ਕੋਰਟ 'ਚ ਚੈਲੰਜ ਬਣਦਾ ਤੇ ਤਦ ਹੀ ਹੈ ਨਾ। ਜੀ,
ਸੋ ਇਸ ਦੇ ਵਿੱਚ ਆਪਾਂ ਸ਼ਾਇਦ ਕਮਿਊਨੀਕੇਸ਼ਨ ਗੈਪ ਵੀ ਪੈ ਰਿਹਾ ਹੈ, ਪਰ ਆਪਾਂ ਇਸ ਦੇ ਵਿੱਚ ਘੋਖ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਕੀ ਕੋਈ ਵਿਅਕਤੀ ਜਿਸ ਤੇ ਐਨਐਸਏ ਲੱਗੀ ਹੋਵੇ ਉਹ ਸਾਲ ਦੇ ਵਿਚਾਲੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਹੋਵੇ ਜਾਂ ਕੋਰਟ ਵੱਲੋਂ ਕੋਈ ਫੈਸਲਾ ਆਉਣ ਤੇ ਉਸ ਨੂੰ ਬਾਹਰ ਆਉਣ ਦੀ ਇਜਾਜ਼ਤ ਮਿਲ ਗਈ ਹੋਵੇ, ਉਹ ਚੀਜ਼ ਜੇਕਰ ਕੋਈ ਹੋਈ ਵੀ ਹੋਵੇ ਆਪਾਂ ਉਸ ਤੇ ਵੀ ਜ਼ਰੂਰ ਨਜ਼ਰ ਰੱਖਾਂਗੇ ਜਾਂ ਉਸ ਨੂੰ ਘੋਖਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਮੈਨੂੰ ਲੱਗਦਾ ਹੁਣ ਆਪਾਂ ਅਗਲੀ ਖਬਰ ਦਾ ਰੁਖ ਕਰਦੇ ਹਾਂ ਜੀ। ਜੀ, ਤੇ ਕਹਿੰਦੇ ਵੀ ਕਿਸਾਨਾਂ ਦਾ ਕੱਟ ਨਹੀਂ ਹੋਣ ਦਿੱਤਾ ਗਿਆ ਜੀ। ਹਾਂਜੀ, ਦੇਖੋ ਉਹ ਕਿਸਾਨਾਂ ਦਾ ਕੱਟ ਤੇ ਆਪਾਂ ਪਹਿਲਾਂ ਹੀ ਗੱਲ ਕੀਤੀ ਸੀ ਕਿ ਨਹੀਂ, ਮੁਸ਼ਕਲ ਆ, ਬੜੀ ਮੁਸ਼ਕਿਲ ਬਾਬਾ, ਬੜੀ ਮੁਸ਼ਕਿਲ। ਹੁਣ ਤੇ ਮੁਸ਼ਕਲ ਆ ਇਹ ਤੇ ਬਈ, ਖਾਸ ਤੌਰ ਤੇ ਜਦੋਂ ਤੱਕ ਲੁਧਿਆਣਾ ਪੱਛਮੀ ਇਲੈਕਸ਼ਨ ਨਹੀਂ ਹੁੰਦਾ ਇਹਨਾਂ ਨੇ ਨਹੀਂ ਜੇ ਕੁਛ ਕਰਨ ਦੇਣਾ ਇਹਨਾਂ ਨੂੰ। ਇਹ ਤੇ ਇੰਨੀ ਮਤਲਬ ਕਿ ਪੁਲਿਸ ਲਾਈ ਇੱਥੇ ਸਾਡੇ ਲਾਗੇ ਆਬਾਦਕਾਰ ਸੀਗੇ, ਮੇਰੇ ਖਿਆਲ ਦੇ ਨਾਲ 80-90 ਸਾਲ ਦਾ ਕਬਜ਼ਾ ਉਹਨਾਂ ਦੇ ਕੋਲ। ਇੱਥੇ ਪਿੰਡ ਹੈਗਾ ਆ ਸੀਡ ਫਾਰਮ 80-90 ਸਾਲ ਤੱਕ, ਕਿਉਂਕਿ ਜ਼ਮੀਨਾਂ ਨਾ ਨਹੀਂ ਸੀ। ਉਹ ਭਾਰਤਮਾਲਾ ਪ੍ਰੋਜੈਕਟ ਲੰਘਿਆ ਤੇ ਉਹ ਪ੍ਰੋਜੈਕਟ ਜਿਹੜਾ ਉਹ ਘਰਾਂ ਤੇ ਪੈਲੀ ਦੇ ਵਿੱਚੋਂ ਲੰਘਿਆ ਤੇ ਉਹਨਾਂ ਨੂੰ ਮਿਲੇ ਕੱਖ ਨਹੀਂ। ਉਹ ਕੁਸਕਣ ਲੱਗੇ। ਤੁਸੀਂ ਹਿਸਾਬ ਲਾ ਲਓ ਕਿ ਫਾਜ਼ਿਲਕਾ ਦੇ, ਅੱਜ ਮੈਨੂੰ ਇੱਕ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਬੜੇ ਮੁਲਾਜ਼ਮ ਫਾਜ਼ਿਲਕਾ ਦੇ ਨਹੀਂ ਆਏ, ਪਰੰਤੂ ਬਾਹਰੋਂ ਜ਼ਿਲ੍ਹਿਆਂ ਚੋਂ ਮੰਗਾ ਕੇ ਨਫਰੀ ਜਿਹੜੀ ਆ 400-500 ਪੁਲਿਸ ਵਾਲਾ ਉਹਨਾਂ ਦੀ ਪੇਸ਼ ਹੀ ਨਹੀਂ ਚੱਲਣ ਦਿੱਤੀ ਸਾ। ਹਿਸਾਬ ਲਾ ਲਓ, ਨਹੀਂ ਤਾਂ ਕਮੇਟੀ ਬਣੀ ਸੀ, ਸੰਘਰਸ਼ਸ਼ੀਲ ਸਨ। ਸੋ ਇਸ ਵਾਸਤੇ ਕਾਫੀ ਸਖਤਾਈ ਆ ਜੀ। ਤੁਸੀਂ ਦੇਖੋ ਕਿ 2 ਦਿਨ ਪਹਿਲਾਂ ਕਦੇ ਇਸ ਤਰ੍ਹਾਂ ਮੈਂ ਨਹੀਂ ਦੇਖਿਆ, ਹਾਂ ਕੁਝ ਘੰਟੇ ਪਹਿਲਾਂ ਡਿਟੇਨ ਕਰ ਲਏ ਜਾਂਦੇ ਨੇ ਲੀਡਰ ਵਗੈਰਾ, ਪਰੰਤੂ ਤੁਸੀਂ ਦੇਖੋ ਕਿ 2 ਦਿਨ ਪਹਿਲਾਂ ਹੀ ਉਹਨਾਂ ਨੂੰ ਜਾ ਕੇ ਨੱਪ ਲਿਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਚੈਲੰਜ ਦਰਪੇਸ਼ ਆਇਆ ਕਿਸਾਨ ਆਗੂਆਂ ਦੇ। ਤੇ ਉਧਰ ਕੁਝ ਅਜੇ ਯਤਨ ਹੋਏ, ਜਿਵੇਂ ਅਜੀਤਵਾਲ ਦੇ ਨੇੜੇ ਇੱਕ ਭੇੜ ਹੋਇਆ ਪੁਲਿਸ ਦੇ ਨਾਲ, ਹਲਕਾ ਭੇੜ ਹੋਇਆ। ਇੱਧਰ ਅੰਬਾਲੇ ਬੰਨਿਓ ਆ ਰਹੇ ਸਨ, ਉਧਰ ਨੂੰ ਸ਼ੰਭੂ ਨੂੰ, ਉੱਥੇ ਕਿਸਾਨ ਰੋਕ ਲਏ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਉਹ ਕਾਲ ਸੀਗੀ, ਸ਼ੰਭੂ ਉੱਥੇ ਪਹੁੰਚਣਾ ਸੀਗਾ, ਕਿਉਂਕਿ ਸਮਾਨ ਗਾਇਬ ਹੋਇਆ ਕਿਸਾਨਾਂ ਦਾ। ਸਮਾਨ ਜਿਹੜਾ ਉਹ ਪ੍ਰਾਪਤ ਕਰਨ ਵਾਸਤੇ ਜੋ ਇਹਨਾਂ ਨੇ ਕੱਟ ਰੱਖਿਆ ਸੀ ਉਹਨੂੰ ਫੇਲ ਕਰ ਦਿੱਤਾ ਗਿਆ ਜੀ। ਸੋ ਕੰਮ ਹੋ ਗਿਆ ਜੀ ਫੇਲ। ਪਰ ਅੱਗੇ ਚੱਲੀਏ, ਉਧਰ ਰਿਫਾਈਨਰੀ ਦੇ ਵਿੱਚ 3 ਮਜ਼ਦੂਰਾਂ ਦੀ ਮੌਤ ਹੋਈ ਹੈ ਜੀ, ਕੀ ਹੈ ਇਸ ਦਾ ਕਾਰਨ? ਦੇਖੋ, ਇਹ ਜਿਹੜੀ ਰਿਫਾਈਨਰੀ ਉਹੀ ਰਿਫਾਈਨਰੀ ਆ, ਸਿੱਧਾ ਤੁਹਾਨੂੰ ਪਤਾ ਹੀ ਆ, ਜ਼ਿਕਰ ਵਿਧਾਨ ਸਭਾ ਤੱਕ ਹੁੰਦਾ। ਤਾਂ ਖੈਰ ਗੱਲ ਇਹ ਆ ਕਿ ਇੱਥੇ ਜਿਹੜਾ ਸੀਵਰੇਜ ਟ੍ਰੀਟਮੈਂਟ ਪਲਾਂਟ ਹੈ, ਦੱਸਦੇ ਕਿ ਉਹਦੇ ਵਿੱਚ ਮਜ਼ਦੂਰ ਕੋਈ ਉਤਰਿਆ, ਜਦ ਉਹ ਨਹੀਂ ਆਇਆ ਤਾਂ ਦੂਸਰਾ ਗਿਆ, ਦੂਸਰਾ ਨਹੀਂ ਆਇਆ ਤੀਸਰਾ ਗਿਆ। ਤਾਂ ਇਦਾਂ ਕਰਦਿਆਂ ਕਰਦਿਆਂ ਚੌਥਾ ਮਜ਼ਦੂਰ ਜਦੋਂ ਗਿਆ, ਚੌਥੇ ਨੂੰ ਬਚਾ ਤੇ ਲਿਆ ਗਿਆ। ਤੇ ਜਿਹੜੇ 3 ਸੀਗੇ, ਉਹ 3 ਸੀ, ਪਹਿਲੇ 3 ਸੀ, ਉਹ ਮਰ ਗਏ ਨੇ ਜੀ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲਿਆਂਦਾ ਗਿਆ ਐਂਬੂਲੈਂਸ ਦੇ ਰਾਹੀਂ ਏਮਸ, ਜਿੱਥੇ ਮੈਂ ਤੁਹਾਨੂੰ ਦੱਸਿਆ ਕਿ 3 ਮੌਤਾਂ ਦੀ ਪੁਸ਼ਟੀ ਹੁਣ ਤੱਕ ਹੋ ਚੁੱਕੀ ਆ, ਚੌਥੇ ਦਾ ਇਲਾਜ ਆ ਸ਼ੁਰੂ ਆ। ਹੁਣ ਗੱਲ ਇਹ ਆ ਗੁਰਪ੍ਰੀਤ ਜੀ ਕਿ ਮਜ਼ਦੂਰ ਆਪਾਂ ਦੇਖਦੇ ਕਦੇ ਬੋਇਲਰ ਫਟ ਗਿਆ ਜੀ, ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ। ਇਹ ਸਾਰੇ ਰਿਸਕ ਤੇ ਮਜ਼ਦੂਰਾਂ ਦੇ ਹਿੱਸੇ ਆਏ ਨੇ। ਪਰ ਗੱਲ ਇਹ ਆ ਕਿ ਜਦੋਂ ਇਸ ਤਰ੍ਹਾਂ ਦੀ ਰਿਸਕੀ ਜੌਬ ਉਹ ਕਰਦੇ ਨੇ ਤਾਂ ਉਹ ਜਿਹੜੀ ਸੇਫਟੀ ਚਾਹੀਦੀ ਹੁੰਦੀ ਆ, ਕਈ ਵਾਰ ਉਹ ਪ੍ਰਬੰਧ ਜਿਹੜੇ ਆ ਨਹੀਂ ਹੁੰਦੇ। ਮੈਨੂੰ ਨਹੀਂ ਪਤਾ, ਕਿਉਂਕਿ ਇੱਥੇ ਰਿਫਾਈਨਰੀ ਦੇ ਅੰਦਰ ਤੁਸੀਂ ਜਾ ਹੀ ਨਹੀਂ ਸਕਦੇ, ਬਤੌਰ ਪੱਤਰਕਾਰ ਵੀ ਤੁਸੀਂ ਉੱਥੇ ਨਹੀਂ ਜਾ ਸਕਦੇ। ਤੁਸੀਂ ਵਰਸ਼ਨ ਵੀ ਲੈਣਾ ਹੋਏਗਾ ਨਾ, ਤੁਸੀਂ ਵਰਸ਼ਨ ਨਹੀਂ ਲੈ ਸਕਦੇ, ਕਿਉਂਕਿ ਮੈਂ ਤਾਂ ਭੇਤੀ ਆ। ਤੁਹਾਨੂੰ ਵਰਸ਼ਨ ਲੈਣ ਲਈ ਵੀ ਕਮਿਊਨੀਕੇਟ ਜਿਹੜਾ ਵਾਇਆ ਈਮੇਲ ਕਰਨਾ ਪਊਗਾ। ਸਾਡੇ ਕੋਲ ਤਾਂ ਚਲੋ ਕੰਟੈਕਟ ਹੁੰਦੇ ਆ, ਕਰ ਲੈਂਦੇ ਆ, ਜਿਹੜੇ ਇਹਨਾਂ ਦੇ ਪੀਆਰ ਹੁੰਦੇ ਆ, ਪੀਆਰਓ ਵਗੈਰਾ। ਤਾਂ ਬਹੁਤ ਔਖਾ ਹੈ ਇਹਨਾਂ ਦਾ ਸਿਸਟਮ ਜਿਹੜਾ ਨਾ। ਅੱਜ ਗੱਡੀਆਂ ਬੇਨੰਬਰੀ ਗੱਡੀਆਂ ਅੰਦਰ ਗਈਆਂ ਨੇ, ਤੁਸੀਂ ਹਿਸਾਬ ਲਾ ਲਓ। ਤਾਂ ਉਦੋਂ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਜਿੱਥੇ ਇਲਾਕਾ ਹੁੰਦਾ ਨਾ, ਉੱਥੋਂ ਦੇ ਲੋਕ ਭੇਤੀ ਹੁੰਦੇ ਆ। ਤਾਂ ਕਿਸੇ ਨੇ ਵੀਡੀਓ ਬਣਾ ਕੇ ਉਦੋਂ ਹੀ ਭੇਜ ਦਿੱਤੀ ਕਿ ਭਾਈ ਆ ਬਿਨਾਂ ਨੰਬਰੀ ਗੱਡੀਆਂ ਜਿਹੜੀਆਂ ਉਹ ਐਮਰਜੈਂਸੀ ਹਾਲਤ ਦੇ ਵਿੱਚ ਵੜੀਆਂ ਨੇ ਤੇ ਲੱਗਦਾ ਖੈਰ ਨਹੀਂ। ਤੇ ਬਾਅਦ ਦੇ ਵਿੱਚ ਘੰਟੇ ਕੁ ਬਾਅਦ ਇਹ ਖਬਰ ਆ ਜਾਂਦੀ ਹੈ। ਸੋ 3 ਮਜ਼ਦੂਰਾਂ ਦੀ ਮੌਤ ਦੀ ਖਬਰ ਹੈ, ਪੁਸ਼ਟੀ ਹੈ। ਤੇ ਚਾਹੀਦਾ ਰਿਫਾਈਨਰੀ ਵੈਸੇ ਕਰੂਗੀ ਵੀ। ਰਿਫਾਈਨਰੀ ਤੁਹਾਨੂੰ ਪਤਾ ਬਹੁਤ ਵੱਡਾ ਇਹਨਾਂ ਦਾ ਟਰਨਓਵਰ, ਬਹੁਤ ਵੱਡੀ ਕਮਾਈ ਹੁੰਦੀ ਹੈ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਮਜ਼ਦੂਰਾਂ ਨੂੰ ਵੀ ਬਹੁਤ ਵੱਡੀ ਰਕਮ ਜਿਹੜੀ ਇਹਨਾਂ ਦੇ ਪਰਿਵਾਰਾਂ ਨੂੰ ਦਿੱਤੀ ਜਾਣੀ ਚਾਹੀਦੀ ਹੈ, ਤਾਂ ਜੋ ਉਹਨਾਂ ਦਾ ਜਾਂ ਉਹਨਾਂ ਦੇ ਕਹਿ ਲਓ ਕਿ ਜਿਹੜੇ ਪਰਿਵਾਰ ਵਾਲੇ ਆ, ਉਹ ਪਾਲਣ ਪੋਸ਼ਣ ਵਧੀਆ ਹੋ ਸਕੇ ਉਹਨਾਂ ਦਾ ਜੀ। ਸੋ ਅਗਲੀ ਖਬਰ ਤੇ ਵੀ ਪਾ ਦਿਓ ਚਾਨਣਾ। ਤੇ ਨਸ਼ਾ ਤਸਕਰਾਂ ਦੇ ਉੱਪਰ ਜੁਡੀਸ਼ਰੀ ਵੀ ਖਾਸੀ ਸਖਤ ਹੈ ਜੀ। ਦੇਖੋ, ਇਹ ਇੱਕ ਮਾਮਲਾ ਸੀਗਾ ਜਿਹੜਾ ਕਿ ਸ਼ਾਇਦ ਕੁਝ ਸਾਲ ਪਹਿਲਾਂ ਦਾ ਸੀ, ਜੇ ਮੈਂ ਗਲਤ ਨਹੀਂ ਹਾਂ ਤਾਂ 4-5 ਸਾਲ ਪਹਿਲਾਂ ਦਾ ਸੀਗਾ ਜੀ। ਠੀਕ ਹੈ ਜੀ, 4-5 ਸਾਲ ਪਹਿਲਾਂ ਦਾ ਮਤਲਬ ਕਿ ਜ਼ਮਾਨਤ ਵਾਸਤੇ ਬੰਦੇ ਗਏ,
ਉਸ ਬੰਦੇ ਵੀ ਪਤਾ ਕਿੰਨੇ 17 ਇੱਕ ਕੇਸ ਦੇ ਵਿੱਚ ਉਹ ਨੈਟਵਰਕ ਬਹੁਤ ਤਗੜਾ ਸੀਗਾ 17 ਬੰਦਿਆਂ ਨੇ ਜਾ ਕੇ ਜ਼ਮਾਨਤ ਮੰਗੀ ਹਾਈ ਕੋਰਟ ਤੋਂ ਮਹਾਂਵੀਰ ਸਿੰਘ ਸੰਧੂ ਜਿਹੜੇ ਜਸਟਿਸ ਨੇ ਉਹਨਾਂ ਨੇ ਕਿਹਾ ਕਿ ਦੇਖੋ ਗੱਲ ਇਹ ਆ ਕਿ ਭਾਈ ਠੀਕ ਆ ਤੁਸੀਂ ਆ ਕੇ ਇੱਕ ਗਰਾਊਂਡ ਦਿੱਤਾ ਆ ਕਿ 5 ਸਾਲ ਤੋਂ ਬੰਦੇ ਅੰਦਰ ਆ ਉਹਨਾਂ ਕਿਹਾ ਕਿ ਰਿਕਵਰੀ ਦੇਖੀ 3,72,72,696 ਗੋਲੀਆਂ ਕੈਪਸੂਲ 15 ਕਿਲੋ 70 ਗ੍ਰਾਮ ਟੁੱਟੀ ਹੋਈ ਟੈਬਲੇਟ 900 ਨਹੀਂ 9,35,000 ਰੁਪਏ ਦੀ ਡਰੱਗ ਬਣੀ 6 ਵਹੀਕਲ ਆ 10 ਮੋਬਾਈਲ ਆ ਬਈ ਇਹ ਤੇ ਕਈ ਸਟੇਟਾਂ 'ਚ ਕੰਮ ਕਰਦਾ ਨੈਟਵਰਕ ਆ ਇਸ ਕਰਕੇ ਅਸੀਂ ਇਸ ਆਧਾਰ ਤੇ ਜ਼ਮਾਨਤ ਨਹੀਂ ਦੇ ਸਕਦੇ ਕਿ ਇਹਨਾਂ ਬੰਦਿਆਂ ਨੂੰ ਜੀ ਇੰਨੇ ਸਾਲ ਹੋ ਗਏ ਹੁਣ ਬੇਲ ਦੇ ਦਿਓ ਕਹਿੰਦੇ ਕਿ ਨਹੀਂ ਮਿਲੇਗਾ ਇਸ ਆਧਾਰ ਤੇ ਬੇਲ ਨਹੀਂ ਮਿਲੇਗਾ ਮੁੰਨਾ ਜੋ ਮਰਜ਼ੀ ਕਰ ਲਓ ਕਹਿੰਦੇ ਕਿ ਭਾਈ ਇਹ ਕੋਈ ਆਧਾਰ ਨਹੀਂ ਹੁੰਦਾ ਕੁਝ ਮਾਮਲੇ ਇਸ ਤਰ੍ਹਾਂ ਦੇ ਆ ਕਿ ਜਿਨ੍ਹਾਂ ਦੇ ਵਿੱਚ ਠੀਕ ਹੈ ਜ਼ਮਾਨਤ ਦਿੱਤੀ ਜਾਂਦੀ ਆ ਪਰ ਉਹ ਕਹਿੰਦੇ ਆ ਕਿ ਇਹ ਪਿੰਡਾਂ ਤੱਕ ਨਸ਼ਾ ਸਪਲਾਈ ਕਰਦੇ ਸੀ ਇਹ ਕਮਰਸ਼ੀਅਲ ਵੀ ਨਹੀਂ ਬਲਕਿ ਕਮਰਸ਼ੀਅਲ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਨਾ ਇੱਕ ਜਿਹੜੀ ਕੁਆਂਟੀਟੀ ਹੁੰਦੀ ਹੈ ਕਮਰਸ਼ੀਅਲ ਹੁੰਦੀ ਹੈ ਰਿਕਵਰੀ 'ਚ ਇੱਕ ਹੁੰਦੀ ਹੈ ਨਾਨ ਕਮਰਸ਼ੀਅਲ ਆ ਜਾਂਦੀ ਆ ਕਿ ਬਾਈ ਖਾਣਾ ਪੀਣਾ ਹੀ ਆ ਇਹਨਾਂ ਦਾ ਵੀ ਕੋਈ ਜ਼ਿਆਦਾ ਕੋਈ ਵਪਾਰਕ ਰਿਕਵਰੀ ਨਹੀਂ ਉਹ ਕਹਿੰਦੇ ਵਪਾਰਕ ਨਹੀਂ ਵਪਾਰਕ ਤੋਂ ਵੀ ਬਹੁਤ ਵੱਡੀ ਆ ਸੋ ਇਹਨਾਂ ਬੰਦਿਆਂ ਨੂੰ ਜ਼ਮਾਨਤ ਇਸ ਆਧਾਰ ਤੇ ਨਹੀਂ ਦੇ ਸਕਦੇ ਕਿ ਇੰਨੇ ਸਾਲਾਂ ਤੋਂ ਅੰਦਰ ਆ ਇਹਦਾ ਮਤਲਬ ਪਤਾ ਕੀ ਆ ਕਿ ਜਦੋਂ ਇਸ ਤਰ੍ਹਾਂ ਦੀ ਸਖਤਾਈ ਕੋਰਟ ਕਰ ਦਿੰਦੀ ਆ ਨਾ ਜਦੋਂ ਦੂਜੀਆਂ ਬੇਲਾਂ ਇਸ ਤਰ੍ਹਾਂ ਕਮਰਸ਼ੀਅਲ ਜਾਂ ਵੱਡੀ ਰਿਕਵਰੀ 'ਚ ਜਾਂਦੀਆਂ ਤਾਂ ਫਿਰ ਉਹ ਚੀਜ਼ ਨਾਲ ਲੱਗ ਜਾਂਦੀ ਆ ਦੂਜੇ ਜੱਜ ਵੀ ਸਖਤ ਹੋ ਜਾਂਦੇ ਇਹਦਾ ਮਤਲਬ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਤਸਕਰ ਹੈ ਉਹਨਾਂ ਦੀਆਂ ਜ਼ਮਾਨਤਾਂ ਦੀ ਢਿਬਰੀ ਟਾਈਟ ਹੋ ਜਾਏਗੀ ਜੀ ਸੋ ਵੇਖਾਂਗੇ ਬਣਦਾ ਕੀ ਹੈ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ ਸੋ ਮਿੰਟੂ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ ਜਿਨ੍ਹਾਂ ਨੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ ਕਿਵੇਂ ਦਾ ਲੱਗਿਆ ਤੁਹਾਨੂੰ ਪ੍ਰੋਗਰਾਮ ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ